ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨਾਂ ਟੋਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 8 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੇ ਬੁਲਾਈਏ ਤੇ ਸ਼ੁਰੂਆਤ ਕਰੀਏ ਸ਼ਰਮਾ ਜੀ ਬੇਅਦਬੀ ਰੋਕੂ ਕਾਨੂੰਨ ਤੋਂ, ਜਿਸ ਤੇ ਹੁਣ ਚਰਚਾ ਹੋ ਰਹੀ ਹੈ, ਜਦਕਿ ਚਰਚਾ ਇਹ ਕਾਨੂੰਨ ਬਣਨ ਤੋਂ ਪਹਿਲਾਂ ਹੋਣੀ ਚਾਹੀਦੀ ਸੀ। ਸਵਾਲ ਪੈਦਾ ਹੋ ਗਿਆ ਕਿ 15 ਦਿਨਾਂ ਦੇ ਵਿੱਚ ਬਦਲ ਜਾਵੇਗਾ ਬੇਅਦਬੀ ਰੋਕੂ ਕਾਨੂੰਨ। ਪ੍ਰਵੀਨ ਜੀ, ਕੱਲ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਪੇਸ਼ ਹੋਏ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਜੀ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ ਇਸ ਬੇਅਦਬੀ ਰੋਕੂ ਕਾਨੂੰਨ ਦੇ ਲਈ ਸ਼ਾਬਾਸ਼ੀ ਲੈਣ ਲਈ, ਪਿੱਠ ਥਪੜਾਉਣ ਲਈ, ਆਪ ਇਸ ਰੋਪਾਓ ਬੁਲਾ ਕੇ ਲੈਣ ਲਈ ਇੱਕ ਯਾਤਰਾ ਸ਼ੁਰੂ ਕੀਤੀ ਹੋਈ, ਜਿਹਨੂੰ ਉਹਨਾਂ ਨੇ ਸ਼ੁਕਰਾਨਾ ਯਾਤਰਾ ਦਾ ਨਾਮ ਦਿੱਤਾ। ਠੀਕ ਹੈ, ਰਾਜਨੀਤਿਕ ਤਰੀਕੇਕਾਰ ਨਾਲ ਲੋਕਾਂ 'ਚ ਜਾਂਦੀਆਂ ਨੇ, ਆਪਣੇ ਕੰਮਾਂ ਨੂੰ ਪ੍ਰਚਾਰਦੀਆਂ ਨੇ ਤੇ ਵੋਟਾਂ ਹਾਸਲ ਕਰਦੀਆਂ ਨੇ। ਪਰ ਇੰਜ ਗੁਰੂ ਦਾ ਮਤਲਬ ਓਟ ਆਸਰਾ ਲੈਣਾ ਹੋਰ ਚੀਜ਼ ਹੁੰਦੀ ਹੈ, ਗੁਰੂ ਦੀ ਆੜ 'ਚ ਵੋਟਾਂ ਇਕੱਠੀਆਂ ਕਰਨੀਆਂ ਇੱਕ ਹੋਰ ਚੀਜ਼ ਹੁੰਦੀ ਹੈ। ਤੁਸੀਂ ਗੱਲਾਂ ਕਰ ਰਹੇ ਹੋ ਸ਼ੁਕਰਾਨਾ ਯਾਤਰਾ ਦੀ ਤੇ ਹੈ ਨਾ, ਤੁਹਾਡੇ ਜਿਹੜੇ ਉਹ ਨੇ ਰੋਡ ਸ਼ੋਅ ਜੇ ਵਾਂਗ ਤੁਸੀਂ ਤੀਰ ਚਲਾ ਕੇ ਸ਼ਾਟ ਦਿਖਾ ਰਹੇ ਹੋ ਲੋਕਾਂ ਨੂੰ। ਮਤਲਬ ਇਹ ਕਿਹੜੀ ਸ਼ੁਕਰਾਨਾ ਯਾਤਰਾ? ਉਹਦੇ ਵਿੱਚ ਤੁਹਾਡੇ ਪਿੱਛੇ ਗੱਡੀ ਚੱਲਦੀ ਹੈ, ਉਹ 'ਚ ਗੀਤ ਚੱਲਦਾ ਹੈ, ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਦਬਦਾ ਕਿੱਥੇ? ਕਿਹੜੀ ਸ਼ੁਕਰਾਨਾ ਯਾਤਰਾ? ਪਰ ਜਥੇਦਾਰ ਸਾਹਿਬ ਕਹਿੰਦੇ ਵੀ ਇਹ ਤਾਂ ਹੰਕਾਰ ਯਾਤਰਾ ਹੈ। ਠੀਕ ਹੈ ਜੀ। ਉਹਨਾਂ ਨੇ ਇਹ ਸ਼ੁਕਰਾਨਾ ਯਾਤਰਾ ਦੇ ਲਈ ਹੰਕਾਰ ਯਾਤਰਾ ਸ਼ਬਦ ਵਰਤਿਆ। ਉਹਨਾਂ ਦਾ ਆਧਾਰ ਇਹ ਸੀ ਕਿ ਜਦੋਂ ਇਹ ਬੇਅਦਬੀ ਰੋਕੂ ਕਾਨੂੰਨ ਸਾਹਮਣੇ ਆਇਆ ਬਣ ਕੇ, ਸਾਡੇ ਹੱਥੋਂ ਤੋਂ ਬਾਅਦ ਖਰੜੇ ਲੱਗਦੇ ਆ, ਸਾਡੇ ਹੱਥੋਂ ਤੋਂ ਬਾਅਦ ਜਾਣਕਾਰੀਆਂ ਆਉਂਦੀਆਂ, ਸਾਨੂੰ ਖਰੜਾ ਦਿੱਤਾ ਹੀ ਨਹੀਂ ਗਿਆ, ਸਾਨੂੰ ਖਰੜਾ ਦਿਖਾਇਆ ਹੀ ਨਹੀਂ ਗਿਆ, ਨਾ ਸ਼੍ਰੋਮਣੀ ਕਮੇਟੀ ਨੂੰ ਭੇਜਿਆ, ਨਾ ਸਾਨੂੰ ਭੇਜਿਆ। ਜਦੋਂ ਕਿ ਨਹਿਰੂ ਨਾਲ ਇਹ ਸਮਝੌਤਾ ਸੀਗਾ ਵੀ ਕਿ ਸਿੱਖਾਂ ਦੇ ਲਈ ਜਦੋਂ ਵੀ ਕੋਈ ਕੁਛ ਹੋਊਗਾ ਤਾਂ ਪਹਿਲਾਂ ਸਿੱਖ ਭਾਈਚਾਰੇ ਨੂੰ ਪੁੱਛ ਕੇ ਦੱਸ ਕੇ ਸਲਾਹ ਨਾਲ ਹੋਊਗਾ। ਸਹੀ ਹੈ। ਤੇ ਫਿਰ ਕਹਿੰਦੇ ਵੀ ਸਰਕਾਰ ਸਾਨੂੰ ਪੁੱਛਦੀ ਹੋਣੀ ਤੇ ਇਹ ਗਲਤ ਕੀਤਾ। ਕਹਿੰਦੇ ਕਿ ਇਸ ਲਈ ਇਹ ਜਦੋਂ ਅਸੀਂ ਉਸ ਕਾਨੂੰਨ ਬਣਨ ਤੋਂ ਬਾਅਦ ਤੈਅ ਕਰ ਲਿਆ ਕਿ 8 ਤਰੀਕ ਨੂੰ ਸਪੀਕਰ ਸਾਹਿਬ ਆਉਣਗੇ, ਅਸੀਂ ਵਿਚਾਰਾਂ ਕਰਾਂਗੇ, ਤੇ ਫਿਰ ਮੁੱਖ ਮੰਤਰੀ ਹੋਰਾਂ ਨੇ ਇੰਤਜ਼ਾਰ ਕਿਉਂ ਨਹੀਂ ਕੀਤਾ? ਉਹਨਾਂ ਨੂੰ 8 ਤਰੀਕ ਤੋਂ ਬਾਅਦ ਸੋਚਣਾ ਚਾਹੀਦਾ ਸੀ ਕਿ ਯਾਤਰਾ ਕਰਨੀ ਹੈ ਕਿ ਨਹੀਂ ਕਰਨੀ। ਇਹਦਾ ਮਤਲਬ ਤੁਸੀਂ ਚੈਲੰਜ ਕਰ ਰਹੇ ਹੋ, ਕਹਿੰਦੇ ਤਖਤ ਨੂੰ। ਜੀ। ਉਹਨਾਂ ਨੇ ਇਸ ਨਜ਼ਰੀਏ ਨਾਲ ਲਿਆ। ਖਾਸੇ ਸਖਤ ਨਜ਼ਰ ਆਏ ਕੱਲ ਜਦ ਗਿਆਨੀ ਕੁਲਦੀਪ ਸਿੰਘ ਗੜਗਾ 'ਚ। ਠੀਕ ਹੈ। ਸਪੀਕਰ ਸਾਹਿਬ ਗਏ, ਉਹਨਾਂ ਨੇ ਆਪਣੀ ਗੱਲ ਰੱਖੀ, ਮੀਡੀਆ 'ਚ ਆਉਂਦੇ ਉਹਨਾਂ ਨੇ ਕਿਹਾ ਵੀ ਕਿ ਮੈਂ ਆਪਣੀ ਗੱਲ ਕਰਿਆ ਆ, ਜੋ ਮੈਂ ਸਮਝ ਸੀ ਮੈਂ ਆਪਣੇ ਅਨੁਸਾਰ ਦੱਸਿਆ ਆ, ਮੈਂ ਜ਼ਿਆਦਾ ਕੁਛ ਨਹੀਂ ਕਹਿਣਾ। ਪਰ ਜਦੋਂ ਜੱਟਰ ਸਾਹਿਬ ਸਾਹਮਣੇ ਆਏ ਤਾਂ ਉਹਨਾਂ ਨੇ ਕਈ ਨੁਕਤਿਆਂ ਦੇ ਹਵਾਲੇ ਨਾਲ ਇਹ ਕਹਿਣ ਦੀ ਕੋਸ਼ਿਸ਼ ਕੀਤੀ ਵੀ ਕਿ ਕਾਨੂੰਨ ਸਹੀ ਨਹੀਂ ਗਾ। ਪਹਿਲਾਂ ਤਾਂ ਉਹ ਕਹਿੰਦੇ ਕਿ ਜਦੋਂ ਸਪੀਕਰ ਸਾਹਿਬ ਆਏ ਅਸੀਂ ਉਹਨਾਂ ਨੂੰ ਕਈ ਮਦਦ ਦਿਖਾਏ ਕਿ ਆਹ ਦੇਖੋ ਜੀ, ਹੈ ਨਾ, ਇਹਦੇ ਵਿੱਚ ਆਹ ਚੀਜ਼ ਲਿਖੀ ਹੈ, ਤੁਸੀਂ ਇੱਥੇ ਆਹ ਕੀਤਾ, ਇੱਥੇ ਐਂ ਕੀਤਾ, ਆਹ ਗਲਤ ਹੈ। ਕਹਿੰਦੇ ਅਸੀਂ ਬਕਾਇਦਾ ਪੰਜਾਬੀ ਕਰਾ ਕੇ ਰੱਖੀ ਸੀ ਉਸ ਕਾਨੂੰਨ ਦੀ ਖਰੜੇ। ਠੀਕ ਹੈ ਜੀ। ਮਤਲਬ ਜਦੋਂ ਜੱਦਰ ਸਾਹਿਬ ਇਹ ਗੱਲ ਕਹਿ ਰਹੇ ਸੀ ਕਿ ਅਸੀਂ ਪੰਜਾਬੀ ਕਰਾ ਕੇ ਰੱਖੀ, ਤਾਂ ਇਹਨੇ ਸਾਬਤ ਕਰਤਾ ਕਿ ਪੰਜਾਬ ਦੀ ਵਿਧਾਨ ਸਭਾ 'ਚ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਹੜਾ ਗੁਰਮੁਖੀ ਲਿਪੀ 'ਚ ਲਿਖਿਆ ਹੋਇਆ, ਉਸ ਗੁਰੂ ਗ੍ਰੰਥ ਸਾਹਿਬ ਦੇ ਸੰਬੰਧ ਦੇ ਵਿੱਚ ਲਿਆਂਦਾ ਗਿਆ ਕਾਨੂੰਨ ਅੰਗਰੇਜ਼ੀ 'ਚ ਬਣਾਇਆ। ਬਿਲਕੁਲ ਸਹੀ ਹੈ ਜੀ। ਇਹ ਇੱਥੋਂ ਹਿਸਾਬ ਲਾ ਲਓ ਕਿ ਕਿੰਨੇ ਕੁ ਪੰਜਾਬ ਨੂੰ ਸਿਰਤ ਨੇ, ਕਿੰਨੇ ਕੁ ਪੰਜਾਬੀ ਨੂੰ, ਤੇ ਕਿੰਨੇ ਕੁ ਇਹ ਗੁਰੂ ਨੂੰ ਸਮਰਪਿਤ। ਚਲੋ, ਉਹ ਤੋਂ ਬਾਅਦ ਜੀ ਉਹ ਕਹਿੰਦੇ ਅਸੀਂ ਉਹਨਾਂ ਨੂੰ ਪੜ੍ਹਾਇਆ ਕਿ ਆਹ ਪੜ੍ਹੋ ਜੀ। ਉਹ ਕਹਿੰਦੇ ਜੇ ਸਿੱਖ ਮਰਿਆਦਾ ਦੇ ਤਹਿਤ ਅਸੀਂ ਇਹਦੇ ਵਿੱਚ ਬੀੜ ਸ਼ਬਦ ਲਿਖਿਆ, ਤੁਸੀਂ ਉਸ ਨੂੰ ਸਰੂਪ ਸ਼ਬਦ ਕੀਤਾ, ਠੀਕ ਹੈ। ਆਪਾਂ ਜਦੋਂ
ਪ੍ਰਚਲਿਤ ਭਾਸ਼ਾ 'ਚ ਗੱਲ ਕਰਦੇ ਹਾਂ ਤਾਂ ਅਸੀਂ ਗੁਰੂ ਸਾਹਿਬ ਨੂੰ ਉਹ ਰੁਤਬਾ, ਉਹ ਸਨਮਾਨ ਦੇ ਨਾਤੇ ਪਾਵਨ ਸਰੂਪ ਸ਼ਬਦ ਨਾਲ ਸੰਬੋਧਨ ਹੁੰਦੇ ਆ। ਕਹਿੰਦੇ ਇਹ ਸ਼ਬਦ ਉਹ ਨੀਗਾ, ਪਰ ਉਹ ਕਹਿੰਦੇ ਕਿ ਜਦੋਂ ਉਹਦੇ ਵਿੱਚ ਲਿਖਿਆ ਜਾਂਦਾ ਬੀੜ, ਤਾਂ ਉਹਦੇ ਅਰਥ ਹੁੰਦੇ ਨੇ ਕਿ ਬਾਬਾ ਬੁੱਢਾ ਜੀ ਵਾਲੀ ਬੀੜ ਹੈ, ਅਨੰਦਪੁਰੀ ਬੀੜ ਹੈ, ਹਨਾ। ਏਦਾਂ ਕਹਿੰਦੇ ਕਿ ਤੁਸੀਂ ਆਪੇ ਉਹ ਮਰਿਆਦਾ ਦੀ ਭਾਸ਼ਾ ਕਿਉਂ ਬਦਲਦੇ ਫਿਰੀ ਜਾਂਦੇ ਹੋ। ਸਹੀ ਹੈ। ਚਲੋ ਇਹ ਤਾਂ ਇੱਕ ਪਹਿਲੂ ਆ ਗਿਆ। ਦੂਸਰਾ ਉਹਨੇ ਜਿਹੜਾ ਅਹਿਮ ਤੱਥ ਰੱਖਿਆ, ਉਹ ਕਹਿੰਦੇ ਕਿ ਸਵਾਲ ਤਾਂ ਇਹੀ ਹੈ ਕਿ ਜਦੋਂ ਅਸੀਂ ਸਾਰਾ ਡਾਟਾ ਅਪਲੋਡ ਕਰਨ ਲਈ ਤੁਸੀਂ ਸਾਨੂੰ ਕਹਿ ਰਹੇ ਹੋ ਕਿ ਜੀ ਇੱਥੇ ਛਪਾਈ ਨੰਬਰ ਲਾਓ, ਇੱਥੇ ਜਾਣਕਾਰੀ ਦਿਓ, ਇਹ ਦਿਓ, ਕਿਹਨੂੰ ਦਿੱਤਾ, ਉਹਦਾ ਰਿਕਾਰਡ, ਸਾਰਾ ਕੁਝ, ਤੇ ਇਹਦਾ ਮਤਲਬ ਤੁਸੀਂ ਉਹਨੂੰ ਕਸਟੋਡੀਅਨ ਦੇ ਤੌਰ ਤੇ ਲੈ ਰਹੇ ਹੋ, ਤੁਸੀਂ ਉਸਨੂੰ ਸੇਵਾ ਸੰਭਾਲ ਦੇ ਤੌਰ ਤੇ ਨਹੀਂ ਲੈ ਰਹੇ। ਤੇ ਕਹਿੰਦੇ ਇਹੀ ਚਿੰਤਾ ਸਾਡੇ ਕੋਲ ਰਾਗੀ, ਪਾਠੀ, ਹੈ ਨਾ, ਸੇਵਾਦਾਰ, ਗੁਰੂ ਘਰ ਦੇ ਪ੍ਰਬੰਧਕ ਕਮੇਟੀਆਂ, ਇਹੀ ਤਾਂ ਖਾਲਸਾ ਪ੍ਰਗਟਾ ਰਹੀਆਂ ਜੀ ਕਿ ਕੱਲ ਨੂੰ ਕੋਈ ਘਟਨਾ ਕਰਕੇ ਜਾਊਗਾ, ਪਾਠੀ ਵੀ ਚੱਕ ਲਓ, ਰਾਗੀ ਵੀ ਚੱਕ ਲਓ, ਉੱਥੇ ਸੇਵਾਦਾਰ ਵੀ ਚੱਕ ਲਓ, ਪ੍ਰਧਾਨ ਵੀ ਚੱਕ ਲਓ, ਕਮੇਟੀ ਮੈਂਬਰ ਵੀ ਚੱਕ ਲਓ, ਇਹ ਤਾਂ ਬਦਲਾਖੋਰੀ ਸ਼ੁਰੂ ਹੋਊਗੀ। ਸਹੀ। ਤੇ ਇਹ ਤਾਂ ਹੋਰ ਪਾਸੇ ਨੂੰ ਗੱਲ ਜਾਊਗੀ। ਇੱਥੋਂ ਤੱਕ ਵੀ ਗੱਲ ਆਈ ਉਹਦੇ ਵਿੱਚ, ਉਹ ਕਹਿੰਦੇ ਵੀ ਕੱਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਖੰਡ ਪਾਠ ਸਾਹਿਬ ਪ੍ਰਕਾਸ਼ ਹੈ। ਠੀਕ ਹੈ। ਇੱਥੇ ਡੀਐਸਪੀ ਆ ਕੇ ਕਿਆ ਕਰੂਗਾ ਕਿ ਪਰੇ ਹੋਏ, ਮੈਂ ਦੇਖਣਾ ਕਿ ਤੁਸੀਂ ਇੱਥੇ ਬੇਅਦਬੀ ਤਾਂ ਨਹੀਂ ਕਰਦੇ। ਇਹ ਉਹ ਕਹਿੰਦੇ ਵੀ ਜਵਾਬ ਦਿਓ ਇਸ ਗੱਲਾਂ ਦੇ ਸਾਡਿਆਂ ਦੇ। ਸੋ ਉਹਨਾਂ ਨੇ ਕਈ ਨੁਕਤੇ ਮੂਹਰੇ ਰੱਖੇ ਜਿਹਦੇ ਜਵਾਬ ਸਪਸ਼ਟ ਰੂਪ ਵਿੱਚ ਕਹਿੰਦੇ ਸਪੀਕਰ ਸਾਹਿਬ ਦੇ ਨਹੀਂ ਪਾਏ। ਠੀਕ ਹੈ। ਤੇ ਉਹ ਤੋਂ ਬਾਅਦ ਜਥੇਦਾਰ ਸਾਹਿਬ ਨੇ ਫਿਰ ਆਪਣਾ ਫਰਮਾਨ ਸੁਣਾਇਆ ਕਿ ਬਈ ਅਸੀਂ 15 ਦਿਨ ਦਾ ਤੁਹਾਨੂੰ ਸਮਾਂ ਦਿੰਨੇ ਆ, ਸਿੱਖ ਰਿਟਾਇਰਡ ਜੱਜਾਂ ਦੀ, ਉੱਗੇ ਵੱਡੇ ਸਿੱਖ ਵਕੀਲਾਂ ਦੀ, ਵਿਦਵਾਨਾਂ ਦੀ ਇੱਕ ਅਸੀਂ ਕਮੇਟੀ ਬਣਾ ਦਿੰਨੇ ਆ, ਤੁਸੀਂ ਉਹਦੇ ਨਾਲ ਵਿਚਾਰ ਕਰੋ। ਇਸ ਕਾਨੂੰਨ ਦੇ ਵਿੱਚ ਜੇ ਸੋਧ ਕਰਕੇ ਲਿਆਓਗੇ ਤਾਂ ਮਨਜ਼ੂਰ ਹੈ, ਨਹੀਂ ਸਾਨੂੰ ਇਹ ਕਾਨੂੰਨ ਮਨਜ਼ੂਰ ਨਹੀਂ। ਤੇ ਇਸ ਲਈ ਕਹਿੰਦੇ ਕਿ ਇਹ ਤੋਂ ਬਿਨਾਂ ਅਸੀਂ ਇਹਨੂੰ ਮਨਜ਼ੂਰ ਨਹੀਂ ਕਰਾਂਗੇ। ਹੁਣ 15 ਦਿਨ ਦਾ ਅਲਟੀਮੇਟਮ ਹੈ ਸਰਕਾਰ ਕੋਲ ਜੀ। ਪਰ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਕਈ ਵਾਰ ਰਾਜਨੀਤਿਕ ਸਟੇਜਾਂ ਤੋਂ ਇਹ ਗੱਲ ਕਰ ਚੁੱਕੇ ਨੇ ਕਿ ਦੇਖ ਲਓ ਜੀ, ਹੈ ਨਾ, ਹੁਣ ਇਹ ਕਹਿੰਦੇ ਨੇ ਜੀ ਕਿ ਕਾਨੂੰਨ ਠੀਕ ਨਹੀਂ। ਕੱਲ ਫਿਰ ਮੁੱਖ ਮੰਤਰੀ ਸਾਹਿਬ ਨੇ ਗੱਲ ਦੁਹਰਾਤੀ, ਕਿਹਾ ਦੇਖ ਲਓ ਸਪੀਕਰ ਨੂੰ ਤਲਬ ਕਰ ਲਿਆ ਸੀ ਇਹਨਾਂ ਨੇ, ਹੈ ਨਾ, ਤੇ ਦੱਸੋ ਜੀ ਸਾਡਾ ਸਾਥ ਤਾਂ ਕੀ ਦੇਣਾ, ਸਹਿਯੋਗ ਤਾਂ ਕੀ ਦੇਣਾ, ਸ਼ਾਬਾਸ਼ੀ ਕੀ ਦੇਣੀ ਹੈ, ਕੀ ਕਰਦੇ ਫਿਰਦੇ ਨੇ। ਅਸਲ 'ਚ ਕਹਿੰਦੇ ਕਰੀਏ ਕੀ ਜੀ, ਐਸਜੀਪੀਸੀ ਦਾ ਪ੍ਰਧਾਨ ਹੈ ਜਦੋਂ ਸੁਖਵੀਰ ਦਾ ਸਿਪਾਹੀ ਹੈ, ਗੁਰੂ ਦਾ ਹੈ ਹੀ ਨਹੀਂਗਾ। ਸੋ ਪੂਰਾ ਇਹਨੂੰ ਉਹ ਰਾਜਨੀਤਿਕ ਰੰਗਤ ਦੇ ਰਹੇ ਨੇ। ਸਹੀ ਹੈ। ਪਰ ਕੀ ਜਥੇਦਾਰ ਇਕੱਲੇ ਜੱਤਰ ਬਣ ਕੇ ਗੱਲ ਕਰ ਰਹੇ ਨੇ? ਉਹ ਵੀ ਕਿਤੇ ਸੁਖਵੀਰ ਵਾਲੇ ਪਾਸਿਓਂ ਤਾਂ ਨਹੀਂ ਬੋਲ ਰਹੇ। ਲੋਕ ਇਹ ਵੀ ਜਾਣਨਾ ਚਾਹੁੰਦੇ ਆ ਬਈ ਇੱਕ ਪਹਿਲੂ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸੰਬੰਧਿਤ ਕਾਨੂੰਨ ਦਾ ਮਾਮਲਾ, ਜਿਸ ਜਥੇਦਾਰ ਦਾ ਇਹ ਮੰਨਣਾ ਹੈ ਕਿ ਭਾਈ ਤੁਸੀਂ ਕਾਨੂੰਨ ਸਿੱਖਾਂ ਲਈ ਬਣਾਤਾ। ਉਹ ਕਹਿੰਦੇ ਬਈ, ਉਹ ਕਹਿੰਦੇ ਸਪੀਕਰ ਸਾਹਿਬ ਕਿ ਨਹੀਂ ਜੀ ਅਸੀਂ ਤਾਂ ਬੇਅਦਬੀ ਕਰਨ ਵਾਲਿਆਂ ਦੇ ਲਈ ਲਿਆਂਦਾ ਕਾਨੂੰਨ। ਉਹ ਕਹਿੰਦੇ ਨਾ, ਉਹਨਾਂ ਲਈ ਘੱਟ ਹੈ, ਇਹ ਲਾਗੂ ਵੱਧ ਸਿੱਖਾਂ ਤੇ ਹੋ ਜਾਣਾ ਤੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਵਾਲਾ ਵੱਧ ਬਣ ਜਾਣਾ, ਇਸ ਲਈ ਸਾਨੂੰ ਇਹਦੀਆਂ ਇਹ ਮੱਦਾਂ ਮਨਜ਼ੂਰ ਨਹੀਂ ਗਈਆਂ। ਠੀਕ ਆ। ਹੁਣ ਪਰ ਜਿਵੇਂ ਧਾਮੀ ਹੋਰੀ ਬੋਲ ਰਹੇ ਨੇ ਹੁਣ ਅੱਗੇ ਜੀ ਇਹ ਤਾਂ ਗਲਤ ਹੋ ਗਿਆ, ਇਹ ਤਾਂ ਧੱਕਾ ਹੈ ਜੀ, ਹੁਣ ਮੀਟਿੰਗਾਂ ਕਰਕੇ ਫੈਸਲੇ ਸਖਤ ਲੈ ਰਹੇ ਨੇ ਜੀ, ਹੈ ਨਾ, ਪਹਿਲਾਂ ਸਵਾਗਤ ਵੀ ਕਰ ਰਹੇ ਸੀ। ਤੇ ਫਿਰ ਕੀ ਉਹ ਆਪਣੀ ਮਾਨਸਿਕ ਵਿਚਾਰਧਾਰਾ ਦੇ ਵਿੱਚੋਂ ਬੋਲ ਰਹੇ ਨੇ ਕਿ ਸੁਖਬੀਰ ਵੱਲ ਦੇ ਇਸ਼ਾਰੇ ਤੇ ਬੋਲ ਰਹੇ ਨੇ? ਤੇ ਜੱਦਰ ਸਾਹਿਬ ਨੇ ਬੈਠਕ ਜੋ ਬੁਲਾਈ, ਕਾਰਵਾਈ ਜੋ ਪਾਈ, ਇਹ ਆਪ ਆਪਣੇ ਵਿਚਾਰ ਚੋਂ ਬੁਲਾਈ ਕਿ ਐਸਜੀਪੀਸੀ ਦੇ ਰਾਹੀਂ ਸੁਖਬੀਰ ਦੇ ਸੁਨੇਹੇ ਰਾਹੀਂ ਕਰਾਈ? ਸਹੀ ਹੈ। ਸਵਾਲ ਤਾਂ ਹੈ ਕਿਉਂਕਿ ਜੇ ਇਹ ਧਾਰਮਿਕ ਮਸਲਾ ਤਾਂ ਨਾਲ ਨੂੰ ਰਾਜਨੀਤਿਕ ਸਥਿਤੀ ਵੀ ਹੈ ਨਾ ਦਿੱਤੇ, ਜਿਵੇਂ ਯਾਤਰਾ ਨਿਕਲ ਰਹੀ ਹੈ ਉਹ ਚ ਬੋਲਿਆ ਜਾ ਰਿਹਾ, ਤੇ ਫਿਰ ਉਸ ਮਸਲੇ ਦੇ ਉੱਤੇ ਰਾਜਨੀਤਿਕ ਪਹਿਲੂ ਦੇ ਉੱਤੇ ਸੁਖਬੀਰ ਬਾਦਲ ਦਾ ਬਿਆਨ ਕਿੱਥੇ ਇਸ ਮਸਲੇ ਨੂੰ ਲੈ ਕੇ? ਇੱਥੇ ਸ਼੍ਰੋਮਣੀ ਅਕਾਲੀ ਦਲ ਕੀ ਸੁਖਬੀਰ ਬਾਦਲ ਨੂੰ ਇਹ ਗੱਲ ਦਾ ਡਰ ਲੱਗਦਾ ਕਿ ਜੇ ਇਸ ਮਸਲਿਆਂ ਤੇ ਬੋਲੇ ਤਾਂ 2015 ਵਾਲੇ ਮਾਮਲੇ ਸਾਹਮਣੇ ਆ ਜਾਣਗੇ, ਵੈਬਸਲਾ ਬਰਗਾੜੀ ਕਾਂਡ ਕੇ ਤੁਹਾਡੀ ਸਰਕਾਰ ਸਮੇਂ ਹੋਈ? ਕੀ ਇਸ ਲਈ ਸੁਖਬੀਰ ਚੁੱਪ ਨੇ ਕਿ ਜੇ ਮੈਂ ਮਰਿਆਦਾ ਦੀ ਗੱਲ ਕਰੂੰਗਾ ਅਗਲੇ 2 ਦਸੰਬਰ ਵਾਲੇ ਹੁਕਮਨਾਮੇ ਕੱਢ ਲੈਣਗੇ ਕਿ ਉੱਥੇ ਮਰਿਆਦਾ ਕਿੱਥੇ ਸੀ ਤੁਹਾਡੀ? ਸੋ ਕੀ ਸੁਖਬੀਰ ਇਸ ਲਈ ਹੁਣ ਐਸਜੀਪੀਸੀ ਤੇ ਜੱਦਰ ਰਾਹੀਂ ਅੱਗੇ ਵਧ ਰਹੇ ਨੇ? ਤੇ ਮੁੱਖ ਮੰਤਰੀ ਹੋਰਾਂ ਨੇ ਜਿਵੇਂ ਕੱਲ ਦੁਬਾਰਾ ਕਿਹਾ ਕਿ ਆ ਦੇਖ ਲਓ ਸਪੀਕਰ ਨੂੰ ਤਲਬ ਕਰੀ ਫਿਰਦੇ ਨੇ, ਅਸੀਂ ਕਾਨੂੰਨ ਲਿਆਂਦਾ ਸੀ, ਅਸੀਂ ਆਹ ਕਰਨਾ ਸੀ। ਸੋ ਇਸ ਤਰੀਕੇ ਨਾਲ ਮੈਨੂੰ ਨਹੀਂ ਲੱਗਦਾ ਕਿ ਉਹ ਵਾਪਸ ਜਾਣਾ ਚਾਹੁੰਦੇ ਨੇ। ਨਾ ਸੋ ਇਹ ਤੇ ਜਿਸ ਤਰ੍ਹਾਂ ਉਹ ਯਾਤਰਾ ਕੱਢ ਚੁੱਕੇ ਨੇ ਤੇ ਅੱਜ ਆਖਰੀ ਦਿਨ ਚਿੰਤਾ ਇਸੇ ਗੱਲ ਦੀ ਹੈ ਕਿ ਪਹਿਲੇ ਦਿਨ ਧਮਾਕੇ, ਦੂਏ ਦਿਨ ਈਡੀ ਯਾਤਰਾ ਦੇ, ਤੀਸਰੇ ਦਿਨ ਯਾਤਰਾ ਵਾਲੇ ਦਿਨ ਸਪੀਕਰ ਤਲਬ, ਤੇ ਅੱਜ ਚੌਥਾ ਦਿਨ ਸੁੱਖਾਂ ਲੰਘ ਜਾਵੇ, ਅੱਜ ਸੰਪੰਨ ਦਿਨ ਆ ਯਾਤਰਾ ਦਾ। ਪਰ ਮੁੱਖ ਮੰਤਰੀ ਦਾ ਜਿਹੋ ਜਿਹਾ ਸਟੈਂਡ ਫਿਲਹਾਲ ਦਿਖਦਾ ਉਹੇ ਜਿਹੇ ਤੇ ਉਹ ਪਿਛਾਂ ਤਾਂ ਨਹੀਂ ਮੁੜਨਾ ਚਾਹੁੰਦੇ, ਪਰ ਜਿਹੋ ਜਿਹੇ ਯੂ ਟਰਨਾਂ ਲਈ ਇਹ ਮਸ਼ਹੂਰ ਹੈ ਪਾਰਟੀ, ਫਿਰ ਕੁਝ ਵੀ ਸੰਭਵ ਹੈ। ਹਾਂਜੀ ਬਿਲਕੁਲ। ਜਦੋਂ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਹੀ ਗੱਲ ਕਹੀ ਸੀਗੀ ਵੀ ਇਹ ਤਾਂ ਪਤਾ ਲੱਗੇ ਨਾ ਵੀ ਵਿਧਾਨ ਸਭਾ ਦੇ ਵਿੱਚ ਜਦੋਂ ਲਿਆਂਦਾ ਪੰਜਾਬੀ 'ਚ ਹੈਵੀ ਸੀਗਾ ਜਾਂ ਨਹੀਂ, ਇਸੇ ਤਰੀਕੇ ਦੇ ਖਾਦਸ਼ੇ ਬਰਕਰਾਰ ਨੇ। ਚਲੋ ਇਹ ਤਾਂ ਪਤਾ ਲੱਗ ਗਿਆ, ਹੌਲੀ ਹੌਲੀ ਪਰਤਾਂ ਹੋਰ ਉਗੜਾਉਣਗੀਆਂ ਸ਼ਰਮਾ ਜੀ।
ਅਗਲੀ ਗੱਲ ਕਰੀਏ ਪੰਜਾਬ ਦੇ ਫੌਜੀ ਸਕੂਲਾਂ ਦੀ, ਕਹਿੰਦੇ ਹੁਣ ਪੰਜਾਬ ਦੇ ਫੌਜੀ ਸਕੂਲ ਪੰਜਾਬ ਦੇ ਵਿੱਚ ਪੰਜਾਬੀ ਮਾਂ ਬੋਲੀ ਨਹੀਂ ਪੜ੍ਹਾਉਣਗੇ ਜੀ। ਪ੍ਰਵੀਨ ਜੀ, ਇਹ ਪੰਜਾਬ ਨਾਲ ਹੀ ਇੰਜ ਕਿਉਂ? ਇਹੀ ਕੰਮ ਤੁਸੀਂ ਦੱਖਣੀ ਸੂਬਿਆਂ 'ਚ ਜਾ ਕੇ ਕਰਕੇ ਦੇਖੋ ਨਾ, ਕਦੇ ਉੱਥੇ ਇਹ ਸਵਾਲ ਆਉਂਦਾ? ਪੰਜਾਬ ਦੇ ਕਦੇ ਯੂਨੀਵਰਸਿਟੀਆਂ ਦੇ ਮਾਮਲੇ ਆਉਂਦੇ ਨੇ ਕਿ ਅਸੀਂ ਜੀ ਇਸ ਮਿਆਰੀ ਵਿੱਦਿਆ ਦੇ ਵਿੱਚੋਂ ਪੰਜਾਬੀ ਨੂੰ ਬਾਹਰ ਕਰ ਰਹੇ ਹਾਂ। ਕਦੇ ਨੌਕਰੀਆਂ ਦੇ ਮਾਮਲੇ ਆਉਂਦੇ ਨੇ, ਕਦੇ ਸਕੂਲਾਂ ਕਾਲਜਾਂ ਦੇ ਮਾਮਲੇ ਆ ਜਾਂਦੇ ਨੇ, ਤੇ ਹੁਣ ਇਹ ਤਾਜ਼ਾ ਮਾਮਲਾ ਆਰਮੀ ਸਕੂਲਾਂ ਦਾ ਆਇਆ, ਫੌਜੀ ਸਕੂਲਾਂ ਦਾ ਆਇਆ। ਔਰ ਜਲੰਧਰ ਤੋਂ ਇਹ ਘਟਨਾ ਉਜਾਗਰ ਹੋਈ ਹੈ ਤੇ ਸਮੁੱਚੇ ਪੰਜਾਬ ਦੇ ਵਿੱਚ ਜਿਹੜੇ ਸਕੂਲ ਨੇ ਉਹ ਬਕਾਇਦਾ ਤੌਰ ਤੇ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਨੇ। ਠੀਕ ਹੈ ਜੀ। ਇਹ ਸੁਸਾਇਟੀ ਵੱਲੋਂ ਜਿਹੜੇ ਸਕੂਲ ਚੱਲ ਰਹੇ ਨੇ ਉਹਦੇ ਵਿੱਚੋਂ ਸਿੱਧਾ ਉਹਨਾਂ ਨੇ ਸਪਸ਼ਟ ਕਹਿਤਾ ਕਿ ਅਸੀਂ ਮਾਂ ਬੋਲੀ ਪੰਜਾਬੀ ਨਹੀਂ ਪੜ੍ਹਾਉਣੀ, ਜੇ ਪੜ੍ਹਨੀ ਹੈ ਤਾਂ ਆਰਜੀ ਵਿਸ਼ਾ ਲੈ ਲਓ। ਅਸਲ 'ਚ ਪੰਜਾਬ ਜਾਂ ਦੇਸ਼ ਦੇ ਕਈ ਸੂਬਿਆਂ ਨੇ ਨਵੀਂ ਸਿੱਖਿਆ ਨੀਤੀ ਦੇ ਉੱਤੇ ਉਂਗਲ ਧਰੀ ਹੈ ਕਿ ਸਹੀ ਨਹੀਂ ਹੈਗੀ। ਉਸਦੇ ਕਈ ਫੈਸਲਿਆਂ ਦੇ ਉੱਤੇ ਚਿੰਤਾਜਨਕ ਸਥਿਤੀ ਹੈ, ਪਰ ਧੱਕੇ ਨਾਲ ਉਹਨੂੰ ਲਾਗੂ ਕੀਤਾ ਜਾ ਰਿਹਾ। ਹੁਣ ਨਵੀਂ ਸਿੱਖਿਆ ਨੀਤੀ ਵੀ ਇਹ ਕਹਿੰਦੀ ਹੈ ਕਿ ਹਰੇਕ ਸੂਬੇ ਦੇ ਜਵਾਕਾਂ ਨੂੰ 3 ਭਾਸ਼ਾਈ ਫਾਰਮੂਲੇ ਤਹਿਤ ਪੜ੍ਹਾਇਆ ਜਾਊਗਾ। ਠੀਕ ਹੈ। 3 ਭਾਸ਼ਾਈ ਫਾਰਮੂਲੇ ਦੇ ਵਿੱਚ ਇੱਕ ਭਾਸ਼ਾ ਖੇਤਰੀ ਹੋਣੀ ਲਾਜ਼ਮੀ ਹੈ। ਮਹਾਰਾਸ਼ਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਉੱਥੇ 3 ਭਾਸ਼ਾਈ ਫਾਰਮੂਲਾ ਲੈ ਕੇ ਗਏ ਸੀ, ਅਗਲਿਆਂ ਨੇ ਬਰੰਗ ਲਿਫਾਫੇ ਵਾਂਗ ਵਾਪਸ ਮੋੜਤੇ। ਉਹ ਕਹਿੰਦੇ ਅਸੀਂ ਨਹੀਂ ਹਿੰਦੀ ਲੱਗਣ ਦੇਣੀ, ਅੰਗਰੇਜ਼ੀ ਤੇ ਅਸੀਂ ਤਾਂ ਆਪਣੀ ਮਰਾਠੀ ਹੋ ਪੜਾਂਗੇ ਜੀ। ਉੱਥੇ ਇਹਨਾਂ ਦਾ 3 ਭਾਸ਼ਾਈ ਫਾਰਮੂਲਾ ਨਹੀਂ ਚੱਲਿਆ। ਪੰਜਾਬ ਦੇ ਆਰਮੀ ਸਕੂਲਾਂ ਦੇ ਵਿੱਚ 3 ਭਾਸ਼ਾਈ ਫਾਰਮੂਲੇ ਤਹਿਤ ਵੀ ਪੰਜਾਬੀ ਪੜਾਉਣ ਨੂੰ ਤਿਆਰ ਨਹੀਂ ਗੇ। ਅੱਛਾ, ਵਾਹ, ਕਮਾਲ। ਇਹ ਕਹਿੰਦੇ ਅਸੀਂ ਪੜਾਵਾਂਗੇ ਅੰਗਰੇਜ਼ੀ, ਅਸੀਂ ਪੜਾਵਾਂਗੇ ਹਿੰਦੀ, ਅਸੀਂ ਪੜਾਵਾਂਗੇ ਸੰਸਕ੍ਰਿਤ। ਠੀਕ ਆ। ਤੇ ਜੇ ਪੜ੍ਹਨੀ ਹੈ ਕਿਸੇ ਨੇ ਪੰਜਾਬੀ ਤਾਂ ਆਰਜੀ ਵਿਸ਼ਾ ਲੈ ਲਓ। ਪ੍ਰਵੀਨ ਜੀ, ਅਸੀਂ ਕਿਸੇ ਭਾਸ਼ਾ ਦੇ ਖਿਲਾਫ ਨਹੀਂ। ਅੱਜ ਦੇ ਪ੍ਰਾਈਵੇਟ ਸਕੂਲ ਨੇ ਜਿਹੋ ਜਿਹਾ ਵਿੱਦਿਆ ਦਾ ਢਾਂਚਾ ਹੈ, ਜਵਾਕ ਜੰਮਦਿਆਂ ਹੀ ਵਿਦੇਸ਼ੀ ਭਾਸ਼ਾਵਾਂ, ਜਰਮਨ ਭਾਸ਼ਾ, ਫ੍ਰੈਂਚ ਭਾਸ਼ਾ, ਪਤਾ ਨਹੀਂ ਕਿਹੜੀ ਭਾਸ਼ਾਵਾਂ ਵੀ ਨਾਲ ਸਿੱਖਦੇ ਨੇ। ਤੇ ਜੇ ਅਸੀਂ ਵਿਦੇਸ਼ੀ ਭਾਸ਼ਾਵਾਂ ਸਿੱਖ ਰਹੇ ਹਾਂ ਤਾਂ ਉਹਦੇ ਵਿੱਚ ਤੁਸੀਂ ਹਿੰਦੀ ਪੜ੍ਹ ਰਹੇ ਹੋ, ਸੰਸਕ੍ਰਿਤ ਪੜ੍ਹ ਰਹੇ ਹੋ, ਪੜ੍ਹਨੀ ਚਾਹੁੰਦੇ ਹੋ ਆਪਣੀ ਸਵੈ ਇੱਛਾ ਨਾਲ, ਤਾਂ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਪਰ ਜੇ ਤੁਸੀਂ ਇਹ ਕਹੋ ਕਿ ਪੰਜਾਬ 'ਚ ਅਸੀਂ ਪੰਜਾਬੀ ਨਹੀਂ ਪੜਾਵਾਂਗੇ, ਬਾਕੀ ਭਾਸ਼ਾਵਾਂ ਪੜ੍ਹਾ ਦਾਂਗੇ, ਚਾਹੇ ਵਿਦੇਸ਼ੀ ਪੜ੍ਹ ਲਓ, ਚਾਹੇ ਦੇਸੀ ਪੜ੍ਹ ਲਓ, ਹੈ ਨਾ, ਚਾਹੇ ਭਾਜਪਾ ਪੱਖੀ ਪੜ੍ਹ ਲਓ, ਤੇ ਚਾਹੇ, ਹੈ ਨਾ, ਜਦੋਂ ਇਸ ਤਰ੍ਹਾਂ ਤੁਸੀਂ ਹਿੰਦੀ ਭਾਸ਼ੀ ਕਟੋਰੇ 'ਚ ਪੰਜਾਬ ਨੂੰ ਪਾਉਣ ਦੀ ਕੋਸ਼ਿਸ਼ ਕਰੋਗੇ ਫਿਰ ਮਨਜ਼ੂਰ ਨਹੀਂ। ਸਹੀ, ਇਹ ਧੱਕਾ ਮਨਜ਼ੂਰ ਨਹੀਂ। ਹੁਣ ਇਸ ਮਸਲੇ ਦੇ ਉੱਤੇ ਪੰਜਾਬ ਚੇਤਨਾ ਮੰਚ ਸਾਹਮਣੇ ਆਇਆ। ਠੀਕ ਆ। ਪਹਿਲ ਉਹਨਾਂ ਨੇ ਕੀਤੀ। ਉਹਨਾਂ ਦੇ ਵਿੱਚੋਂ ਡਾਕਟਰ ਲਖਵਿੰਦਰ ਜੌਹਲ ਨੇ, ਸਤਨਾਮ ਸਿੰਘ ਮਾਨਕ ਨੇ, ਗੁਰਪ੍ਰੀਤ ਪਲਾਹੀ ਹੋਰੀ ਨੇ, ਫਿਰ ਮੈਂ ਸਰਗੋਸੀਆਂ 'ਚ ਹਰਜਿੰਦਰ ਲਾਲ ਹੋਰਾਂ ਨੂੰ ਪੜ੍ਹ ਰਿਹਾ ਸੀ, ਉਹਨਾਂ ਨੇ ਲਿਖਿਆ। ਇੱਕਾ ਦੁੱਕਾ ਬਿਆਨ ਕੁਝ ਹੋਰ ਧਿਰਾਂ ਦੇ ਆਏ, ਪਰ ਸਵਾਲ ਮੇਰਾ ਇਹ ਹੈ ਕਿ ਇਹ ਲੜਾਈ ਸਰਕਾਰ ਕਿਉਂ ਨਹੀਂ ਲੜਦੀ? ਸੰਸਥਾਵਾਂ ਲੜ ਰਹੀਆਂ ਨੇ। ਇਹ ਲੜਾਈ ਵਿਰੋਧੀ ਧਿਰ ਕਿਉਂ ਨਹੀਂ ਲੜਦੀ? ਇਸ ਲੜਾਈ ਦੇ ਵਿੱਚ ਪ੍ਰਵੀਨ ਜੀ ਸਾਡੀਆਂ ਜਿਹੜੀਆਂ ਸਾਹਿਤਕ ਜਥੇਬੰਦੀਆਂ ਨੇ ਉਹ ਕਿੱਥੇ ਨੇ? ਸਹੀ ਹੈ। ਖਾਸ ਕਰਕੇ ਕੋਈ ਸਰਕਾਰੀ ਅਹੁਦਿਆਂ ਤੇ ਚੇਅਰਮੈਨ ਲੱਗੇ ਨੇ, ਹੈ ਨਾ। ਸਾਡੇ ਕੋਲ ਭਾਸ਼ਾ ਵਿਭਾਗ ਹੈ, ਪੰਜਾਬ ਕਲਾ ਪਰਿਸ਼ਦ ਹੈ ਨਾ, ਤੇ ਉਸ ਤੋਂ ਬਾਅਦ ਸਾਡੇ ਕੋਲ ਵੱਡੀਆਂ ਕੇਂਦਰੀ ਪੰਜਾਬੀ ਲੇਖਕ ਸਭਾ ਹੈ ਨਾ, ਲੁਧਿਆਣਾ ਸਾਹਿਤ ਅਕੈਡਮੀ ਦਾ ਵੱਡਾ ਨਾਂ ਹੈ, ਪੰਜਾਬ ਸਾਹਿਤ ਅਕੈਡਮੀ ਹੈ, ਤੇ ਇਸ ਤੋਂ ਇਲਾਵਾ ਹੋਰ ਕਿੰਨੀਆਂ ਸੰਸਥਾਵਾਂ ਨੇ। ਫਿਰ ਸਾਡੇ ਕੋਲ ਸਕੂਲਾਂ ਕਾਲਜਾਂ ਨੂੰ ਲੈ ਕੇ ਮੁਲਾਜ਼ਮ ਜਥੇਬੰਦੀਆਂ ਨੇ, ਯੂਨੀਵਰਸਿਟੀਆਂ ਦੀਆਂ ਮੁਲਾਜ਼ਮ ਜਥੇਬੰਦੀਆਂ ਨੇ, ਸਾਡੇ ਕੋਲ ਧਾਰਮਿਕ ਜਥੇਬੰਦੀਆਂ ਨੇ, ਜਿਹੜੀਆਂ ਪੰਜਾਬ ਲਈ ਜਥੇਬੰਦੀਆਂ ਆਪਣਾ ਦਮ ਭਰਦੀਆਂ ਨੇ, ਅਸੀਂ ਭਾਸ਼ਾ ਲਈ, ਪੰਜਾਬ ਲਈ ਕੰਮ ਕਰਦੇ ਹਾਂ। ਉਹ ਇਹੀ ਜਿਹੀ ਲੜਾਈ ਤੇ ਆ ਕੇ ਕਿੱਥੇ ਲੱਭਦੀਆਂ ਕਿਉਂ ਨਹੀਂ ਆ? ਕੀ ਕਾਰਨ ਹੈ ਜੀ? ਕੀ ਦਿੱਲੀ ਵਾਲਿਆਂ ਤੋਂ ਡਰ ਲੱਗਦਾ? ਕੀ ਕੋਈ ਲੈਣ ਦੀ ਲਾਲਸਾ ਕਿ ਕੁਛ ਕੱਲ ਨੂੰ ਉਹਦਾ ਸਨਮਾਨ ਲੈਣਾ, ਕੋਈ ਤੋਹਫੇ ਲੈਣੇ ਆ, ਕੋਈ, ਹੈ ਨਾ, ਕੀ ਲੈਣਾ? ਤਾਂ ਇਹਦਾ ਮਤਲਬ ਇਹ ਲੜਾਈ ਕਿਹਨੇ ਲੜਨੀ ਆ? ਫਿਰ ਅਗਲਿਆਂ ਨੇ ਤਾਂ ਜੀ ਜਦੋਂ ਦੇਖਿਆ ਕਿ ਚੰਦ ਲੋਕ ਬੋਲੇ ਨੇ, ਅਖਬਾਰਾਂ 'ਚ ਖਬਰਾਂ ਲੱਗ ਗਈਆਂ, ਮੀਡੀਆ ਉਧਰ ਨੂੰ ਤੁਰਿਆ, ਕਹਿੰਦੇ ਨਾ ਆਰਮੀ ਖੇਤਰ ਇੱਥੇ ਪਹਿਲਾਂ ਹੀ ਉਹ ਹੋ ਕੇ ਹਟਿਆ, ਧਮਾਕਿਆਂ ਵਾਲਾ ਮਾਮਲਾ, ਇਸ ਲਈ ਇੱਧਰ ਨੂੰ ਨਾ ਆਇਓ ਜੀ। ਹਾਂ, ਮੁੱਦਾ ਬਣਦਾ ਦੇਖਿਆ ਤਾਂ ਮਾਪਿਆਂ ਨੂੰ ਰੁੱਕਾ ਕੱਢਤਾ ਇੱਕ, ਕਿ ਦਸਤਖਤ ਕਰਕੇ ਭੇਜ ਦਿਓ ਕਿ ਅਸੀਂ ਆਪ ਆਪਣੀ ਇੱਛਾ ਨਾਲ ਸੰਸਕ੍ਰਿਤ ਪੜਾਉਣਾ ਚਾਹੁੰਦੇ ਹਾਂ। ਠੀਕ ਹੈ। ਜਬਰੀ ਮਾਪਿਆਂ ਤੋਂ ਸਾਈਨ ਮੰਗੇਗਾ ਜੀ। ਤੇ ਜੇ 15 ਜਵਾਕ ਹੋਣਗੇ ਫਿਰ ਅਸੀਂ ਸੋਚਾਂਗੇ ਕਿ ਹਾਂ ਪੰਜਾਬੀ ਪੜਾਉਣੀ ਹੈ ਕਿ ਨਹੀਂ। ਔਰ 15 ਨੂੰ ਲੈਣ ਨਹੀਂ ਦਿੰਦੇ। ਅੱਛਾ। ਜਿਹੜੇ ਜਵਾਕ ਲੈਣਾ ਚਾਹੁੰਦੇ ਉਹਨਾਂ ਨੂੰ ਪੰਜਾਬੀ ਲੈਣ ਨਹੀਂ ਦਿੰਦੇ। ਫਿਰ ਇਹ ਫਾਰਮੂਲਾ ਕਿੱਥੋਂ? ਫਿਰ ਦੂਸਰੇ ਪਾਸੇ
9ਵੀਂ ਤੋਂ 12ਵੀਂ ਤੱਕ ਕਹਿੰਦੇ ਠੀਕ ਆ ਤੁਸੀਂ ਆਰਜੀ ਵਿਸ਼ੇ ਵਜੋਂ ਰਜਿਸਟ੍ਰੇਸ਼ਨ ਕਰਾਉਣੀ ਆ ਕਰਾ ਲਓ, ਪੰਜਾਬੀ ਦੀ ਕੋਈ ਇਤਰਾਜ਼ ਨਹੀਂ, ਪਰ ਪੜਾਵਾਂਗੇ ਨਹੀਂ। ਵਾਹ। ਵਿਸ਼ਾ ਲੈ ਲਓ। ਮਤਲਬ ਪੰਜਾਬ ਦੇ ਜ਼ਮੀਨ ਲੈ ਕੇ ਪੰਜਾਬ ਦੀ ਤੁਸੀਂ ਸਕੂਲ ਖੋਲੇ, ਸਹੀ ਹੈ। ਪੰਜਾਬ ਦੇ ਮਾਪਿਆਂ ਤੋਂ ਤੁਸੀਂ ਫੀਸਾਂ ਲੈ ਰਹੇ ਹੋ, ਪੰਜਾਬ ਦੇ ਟੈਕਸਾਂ ਨਾਲ ਸਾਰਾ ਚੱਲ ਰਿਹਾ ਤੁਹਾਡਾ ਸਿਸਟਮ, ਤੇ ਪੰਜਾਬ 'ਚ ਰਹਿ ਕੇ ਪੰਜਾਬੀ ਨਹੀਂ ਪੜਾਵਾਂਗੇ। ਫਿਰ ਇਹ ਸਾਜ਼ਿਸ਼ ਨਹੀਂ ਤਾਂ ਹੋਰ ਕੀ ਹੈ, ਇਹ ਸ਼ਰਾਰਤ ਨਹੀਂ ਤਾਂ ਹੋਰ ਕੀ ਹੈ। ਅਜੇ ਤਾਂ ਬੀਜੇਪੀ ਆਈ ਨਹੀਂ ਪੰਜਾਬ 'ਚ, ਤੇ ਹੁਣ ਇਹ ਜਿਹਾ ਕਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਮਸਲਾ ਆ ਜਾਂਦਾ ਹੈ, ਕਦੇ ਪੰਜਾਬ ਯੂਨੀਵਰਸਿਟੀ ਦਾ ਮਸਲਾ ਆ ਜਾਂਦਾ ਹੈ, ਕਦੇ ਚੰਡੀਗੜ੍ਹ ਦਾ ਮਸਲਾ ਆ ਜਾਂਦਾ ਹੈ, ਹੈਨਾ। ਪੰਜਾਬ ਦੇ ਵਿੱਚ ਸਰਕਾਰੀ ਨੌਕਰੀਆਂ ਕਿਵੇਂ ਪੰਜਾਬ ਸਰਕਾਰ ਨੇ ਜਿਹੜੀ ਵੀ ਆਈ ਉਹਨਾਂ ਨੇ ਕਿਵੇਂ ਬਾਹਰਲੇ ਸੂਬਿਆਂ ਨੂੰ ਦਿੱਤੀਆਂ, ਸਾਡੇ ਵਾਲੇ ਜ਼ਮੀਨ ਲੈਣ ਜਾਣ ਤਾਂ ਨਹੀਂ ਔਖਾ ਹੋ ਜਾਂਦਾ ਉੱਥੇ ਦਾ। ਸੋ ਇਸ ਲਈ ਇਹ ਸਮਝਣ ਦੀ ਲੋੜ ਹੈ ਕਿ ਇਹ ਸਾਰਾ ਸਿਸਟਮ ਗਰਕ ਚੁੱਕਿਆ, ਜਿਹੜਾ ਪੰਜਾਬ 'ਚ ਹੀ ਪੰਜਾਬੀ ਨਾਲ ਵਧੀਕੀ ਵੀ ਕਰਵਾ ਵੀ ਰਿਹਾ ਤੇ ਦੇਖ ਵੀ ਰਿਹਾ। ਬਿਲਕੁਲ ਜੀ। ਨਾਲੇ ਉਹ ਦੇਖੋ ਪੈਸਾ ਸਰਮਾਇਆ ਪੰਜਾਬ ਦਾ ਵਰਤਣਾ, ਤੇ ਜੇ ਫਿਰ ਪੰਜਾਬ ਸਰਕਾਰ ਨੂੰ ਵੀ ਥੋੜ੍ਹਾ ਜਿਹਾ ਕਰਨਾ ਚਾਹੀਦਾ ਸ਼ਰਮਾ ਜੀ, ਵੀ ਜੇ ਜਿੱਥੋਂ ਵੀ ਕੋਈ ਬੋਰਡ ਵੱਲੋਂ ਮਾਨਤਾ ਹੁੰਦੀ ਹੈ, ਬੋਰਡਾਂ ਨੂੰ ਵੀ ਪਾਬੰਦ ਕਰਨਾ ਚਾਹੀਦਾ ਵੀ ਤੁਸੀਂ ਮਾਂ ਬੋਲੀ ਨਾਲ ਖਿਲਵਾੜ ਨਹੀਂ ਕਰ ਸਕਦੇ ਜੇ ਸਕੂਲ ਪੰਜਾਬ 'ਚ ਚਲਾਉਣਾ ਤਾਂ। ਪਰ ਪਤਾ ਨਹੀਂ ਕਿਉਂ ਇਸ ਤਰ੍ਹਾਂ ਦੀ ਇੱਥੇ ਤਾਂ ਕੋਈ ਸਰਮਾਇਆ ਨਹੀਂ ਚਾਹੀਦਾ, ਕੋਈ ਪੁਲਿਸ ਨਹੀਂ ਚਾਹੀਦੀ, ਕੋਈ ਹੋਰ ਕੁਛ ਨਹੀਂ ਚਾਹੀਦਾ। ਇਹ ਤਾਂ ਫ੍ਰੀ ਕਰਨ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਬਿਨਾਂ ਪੈਸੇ ਲਾਈ ਹੋ ਜਾਂਦੀਆਂ ਨੇ, ਸਰਕਾਰਾਂ ਦੇ ਕਹਿਣ 'ਤੇ ਹੋ ਜਾਣਗੀਆਂ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਜਿਹੜੇ ਕੇਂਦਰੀ ਅਦਾਰੇ ਨੇ ਉਹਨਾਂ ਦੇ ਸਾਈਨ ਬੋਰਡਾਂ ਤੇ ਦੇਖ ਲਓ, ਪੰਜਾਬੀ ਦੀਦੀ ਨਹੀਂ ਕਿਤੇ ਭਾਲੀ ਨਹੀਂ ਹੁੰਦੀ। ਤੇ ਉਹੀ ਤੁਸੀਂ ਬਾਹਰਲੇ ਸੂਬਿਆਂ, ਦੱਖਣੀ ਸੂਬਿਆਂ 'ਚ, ਪੱਛਮੀ ਬੰਗਾਲ ਵਰਗੇ ਸੂਬਿਆਂ 'ਚ ਜਾ ਕੇ ਦੇਖ ਲਓ, ਤਾਮਿਲਨਾਡੂ ਵਾਲੇ ਪਾਸੇ ਦੇਖ ਲਓ, ਉੱਥੇ ਉਹੀ ਨੇ, ਉਹ ਵੀ ਤਾਂ ਮਤਲਬ ਰਾਸ਼ਟਰੀ ਅਦਾਰੇ ਹੀ ਨੇ। ਉੱਥੇ ਉਹਨਾਂ ਦੇ ਕਿਵੇਂ ਉਹਨਾਂ ਦੀ ਭਾਸ਼ਾ ਲਿਖੀ ਹੁੰਦੀ ਹੈ, ਸਾਡੀ ਵਾਰ ਨੂੰ ਕਿਉਂ? ਸਾਡੇ ਤਾਂ ਸਾਈਨ ਬੋਰਡਾਂ ਤੇ ਵੀ ਗਲਤ ਲਿਖਦੇ ਨੇ ਤੇ ਤੀਜੇ ਨੰਬਰ ਤੇ ਲਿਖਦੇ ਨੇ, ਤੇ ਜੇ ਕੋਈ ਸਵਾਲ ਖੜਾ ਕਰਦਾ ਫਿਰ ਪਰਚਾ ਉਹਦੇ ਤੇ ਕਰਦੇ ਨੇ। ਸਹੀ ਹੈ, ਬਿਲਕੁਲ ਜੀ। ਅਗਲੀ ਗੱਲ ਕਰੀਏ ਆਪਾਂ ਈਡੀ ਦੀ, ਕਹਿੰਦੇ ਇਹਦੇ ਰਡਾਰ ਉੱਤੇ ਆਪ ਮੁਖੀ ਹੈ ਜੀ। ਪ੍ਰਵੀਨ ਜੀ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਈਡੀ ਦੀ ਕਾਰਵਾਈ ਲਗਾਤਾਰ 2 ਦਿਨਾਂ ਤੋਂ ਜਾਰੀ ਰਹੀ। ਜਿਹੜੀ ਕੱਟੜ ਇਮਾਨਦਾਰੀ 9ਵੀਂ ਮੰਜ਼ਿਲ ਤੋਂ ਤਿਲਕੀ ਸੀ, ਲੋਕ ਉਡੀਕ ਰਹੇ ਨੇ ਕਿ ਉਹ ਤਿਲਕ ਕੇ ਡਿੱਗੂਗੀ ਕਿੱਥੇ, ਸੁਨਾਮ ਕਿ ਸੰਗਰੂਰ। ਲੋਕ ਇਹ ਵੀ ਇੰਤਜ਼ਾਰ ਕਰ ਰਹੇ ਨੇ। ਵੈਸੇ ਆਪ ਮੁਖੀ ਰਡਾਰ ਤੇ ਹੈਗੇ ਨੇ, ਪਰ ਕਿਹੜੇ ਆਪ ਮੁਖੀ? ਠੀਕ ਹੈ। ਪੰਜਾਬ 'ਚ ਪਾਰਟੀ ਦੇ ਜੇ ਪ੍ਰਧਾਨ ਨੇ ਤਾਂ ਉਹ ਅਮਨ ਅਰੋੜਾ ਨੇ, ਉਹ ਕਹਿੰਦੇ ਰਡਾਰ ਤੇ ਨੇ ਜੀ। ਪੰਜਾਬ 'ਚ ਜੇ ਸਰਕਾਰ ਦੇ ਮੁਖੀ ਨੇ ਤਾਂ ਭਗਵੰਤ ਮਾਨ ਨੇ, ਕੀ ਉਹ ਰਡਾਰ ਤੇ ਨੇ? ਜੇ ਪਾਰਟੀ ਦੇ ਓਵਰਆਲ ਮੁਖੀ ਦੇਖਣੇ ਆ ਤਾਂ ਇਸ ਸਮੇਂ ਅਰਵਿੰਦ ਕੇਜਰੀਵਾਲ ਚਲਾਉਂਦੇ ਨੇ, ਕੀ ਉਹ ਰਡਾਰ ਤੇ ਆ ਗਏ? ਜੇ ਪੰਜਾਬ 'ਚ ਬੈਠਾ ਹੈ ਕੋਈ ਦਿੱਲੀ ਵਾਲਾ ਤਾਂ ਮਨੀਸ਼ ਸਿਸੋਦੀਆ ਮੁਖੀ ਨੇ, ਕੀ ਉਹਨਾਂ ਦਾ ਨੰਬਰ ਲੱਗੂਗਾ? ਜੇ ਸਰਕਾਰੀ ਸਿਸਟਮ ਨੂੰ ਸਾਰਾ ਜਿਹੜਾ ਕੈਪਚਰ ਕਰਕੇ ਬੈਠਾ ਭਗਵੰਤ ਮਾਨ ਦੇ ਹੁੰਦਿਆਂ ਵੀ ਤਾਂ ਉਹ ਵਿਭਵ ਕੁਮਾਰ ਹੈ, ਕੀ ਉਹ ਮੁਖੀ ਆ, ਉਹਦਾ ਨੰਬਰ ਲੱਗੂਗਾ? ਜੇ ਕੈਬਨਿਟ ਮੰਤਰੀਆਂ 'ਚ ਦੇਖਣਾ, ਸੰਜੀਵ ਅਰੋੜਾ ਕਹਿੰਦਾ ਹੁਣ ਤਾਂ ਮੈਂ ਹੀ ਆ ਮੁਖੀ, ਸਾਰਾ ਕੁਝ ਮੈਂ, ਤਾਂ ਮੁੱਖ ਮੰਤਰੀ ਨੂੰ ਵਿਦੇਸ਼ਾਂ ਦੀ ਸੈਰ ਵੀ ਮੈਂ ਕਰਾਉਣਾ, ਪੈਸਾ ਵੀ ਮੈਂ ਇਕੱਠਾ ਕਰਾ ਰਿਹਾ, ਸਾਰਾ ਕੁਝ ਮੈਂ ਕਰਾ ਰਿਹਾ, ਇਸ ਲਈ ਉਹ ਮੁਖੀ ਆ। ਕੀ ਉਹ? ਵੈਸੇ ਪੰਜਾਬ ਦੀ ਵਿਧਾਨ ਸਭਾ 'ਚ ਇੱਕ ਵਾਰ ਉੱਠਿਆ ਸੀਗਾ ਕਿ ਅਰੋੜੇ ਤਾਂ ਗਏ, ਉਸ ਸਮੇਂ ਕਈ ਹੱਸੇ ਸੀ, ਕਿਤੇ ਉਸ ਸਮੇਂ ਜਾਣਕਾਰੀ ਸੀ ਜਾਂ ਸਹਿਜ ਸੁਭਾਅ ਮੂੰਹ ਚੋਂ ਨਿਕਲਿਆ ਸੀ। ਹੁਣ ਦੋਏ ਅਰੋੜਿਆਂ ਦੇ ਉੱਤੇ ਨਿਸ਼ਾਨਾ ਹੈ, ਸੰਜੀਵ ਅਰੋੜਾ ਵੀ ਤੇ ਅਮਨ ਅਰੋੜਾ ਵੀ। ਤੇ ਲੋਕ ਪੁੱਛ ਰਹੇ ਨੇ ਪੰਜਾਬ ਦੇ ਵਿੱਚ ਇੱਕ ਦੂਸਰੇ ਤੋਂ ਕਿ ਬਈ ਦੋਏ ਇਕੱਠੇ ਜਾਣਗੇ ਬੀਜੇਪੀ 'ਚ ਕਿ ਦੋਵਾਂ ਦੀ ਗ੍ਰਿਫਤਾਰੀ ਹੋਊਗੀ? ਤੁਸੀਂ ਇਹ ਦੇਖੋ ਕਿ ਇਹ ਸਾਰਾ ਮਾਮਲਾ ਸ਼ੁਰੂ ਕਿੱਥੋਂ ਹੁੰਦਾ। 7 ਰਾਜ ਸਭਾ ਮੈਂਬਰ ਬੀਜੇਪੀ 'ਚ ਗਏ, ਚਲੇ ਜਾਂਦੇ ਨੇ। ਸਹੀ ਹੈ। ਤੇ ਉਸ ਤੋਂ ਬਾਅਦ ਭਗਵੰਤ ਮਾਨ ਹੋਰਾਂ ਦੀ ਸਰਕਾਰ ਕੁਝ ਫੈਸਲੇ ਲੈਂਦੀ ਹੈ ਕਿ ਵੀ ਅਸੀਂ ਇਹਦੀ ਸਿਕਿਉਰਿਟੀ ਵਾਪਸ ਲੈ ਲਈ, ਇਹਦੇ ਦਰਵਾਜ਼ੇ ਤੇ ਗਦਾਰ ਲਿਖਾਤਾ, ਇਹਦੇ ਪੁਲਿਸ ਦਾ ਛਾਪਾ ਪਵਾਤਾ, ਇਹਦੇ ਖਿਲਾਫ FIR ਕਰਾਤੀ, ਤੇ ਮਾਮਲਾ ਹਲਚਲ ਵੱਧਦਾ ਰਾਸ਼ਟਰਪਤੀ ਦੇ ਭਵਨ ਤੱਕ ਜਾਂਦਾ, ਤੇ ਉੱਥੋਂ ਬਾਹਰ ਨਿਕਲਦਿਆਂ ਹੋਇਆ ਰਾਘਵ ਚੱਡਾ ਕਹਿੰਦਾ 21 ਸੂਬਿਆਂ ਦੀ ਪੁਲਿਸ ਜੀ। ਸਹੀ ਹੈ। ਤੇ ਅਗਲੇ ਕਹਿੰਦੇ ਅਸੀਂ ਸੂਬਾ ਵਰਤੇ ਨੇ ਤਾਂ ਕੇਂਦਰੇ ਵਰਤਿਆ ਸੀ, ਆ ਚੱਕੋ ਈਡੀ। ਈਡੀ ਆਈ ਤੇ ਈਡੀ ਨੇ ਕਾਰਵਾਈ ਪਾਈ, ਤੇ 2 ਦਿਨਾਂ ਤੋਂ ਕਾਰਵਾਈ ਜਾਰੀ ਹੈ। 1 ਕਰੋੜ ਤੋਂ ਵੱਧ ਦੀ ਬਰਾਮਦਗੀ ਹੈ, ਹੋਰ ਬਹੁਤ ਕੁਝ ਮਿਲਣਾ। ਅਮਨ ਅਰੋੜਾ ਦਾ ਨੇੜਲਾ ਵੀ ਆ ਗਿਆ, ਭਗਵੰਤ ਮਾਨ ਦੇ ਨੇੜਲਿਆਂ ਦਾ ਵੀ ਜ਼ਿਕਰ ਆ ਗਿਆ, ਹੈ ਨਾ। ਪੈਸੇ ਗੱਡੀਆਂ ਵੀ ਟਿੱਕੀਆਂ, ਤੇ ਬਹੁਤ ਮਤਲਬ ਕਿ CLU ਦਾ ਮਸਲਾ ਹੈ, ਜ਼ਮੀਨਾਂ ਨਾਲ ਧੋਖਾਧੜੀ ਕਰਨ ਦਾ ਮਸਲਾ ਹੈ, ਪੈਸਾ ਚੋਣਾਂ ਲਈ ਇਕੱਠਾ ਕਰਨ ਦੀ ਪ੍ਰਕਿਰਿਆ ਹੈ, ਕਾਫੀ ਕੁਛ ਹੈ। 50 ਨੰਬਰ ਕੋਠੀ 'ਚ ਵੀ ਹਲਚਲ ਹੈ, CMO 'ਚ ਵੀ ਹਲਚਲ ਹੈ, ਸੋ ਕਾਫੀ ਹੈ। ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਹੁਤ ਲਾਈਟਲੀ ਲੈ ਰਹੇ ਨੇ। ਜੀ ਸਹੀ ਹੈ। ਉਹ ਕਹਿੰਦੇ ਵੀ ਸਾਡੇ ਨਾਲ ਕੋਈ ਲੇਖਾ ਦੇਗਾ ਨਹੀਂ, ਇਹ ਤਾਂ ਪੁਰਾਣੀਆਂ ਕੰਪਨੀਆਂ ਤੇ ਛਾਪਾ ਹੈ। ਠੀਕ ਹੈ ਮਹਾਰਾਜ ਜਨਾਬ। ਅਗਲੇ ਈਡੀ ਵਾਲੇ ਕਹਿੰਦੇ ਵੀ ਬ੍ਰੈਕਟ 'ਚ ਅਮਨ ਅਰੋੜਾ ਦਾ ਨਾਂ ਪਾ ਕੇ ਕਿਆ ਚੱਕੋ, ਤੇ ਤੁਸੀਂ ਕਹਿੰਦੇ ਸਾਡੇ ਨਾਲ ਕੋਈ ਲੇਖਾ ਦੇਗਾ ਨਹੀਂ, ਅਮਨ ਅਰੋੜਾ ਤੁਹਾਡੀ ਪਾਰਟੀ ਦਾ ਪ੍ਰਧਾਨ ਹੈ। ਚਲੋ, ਜੇ ਤੁਸੀਂ ਇੰਨੇ ਸੱਚੇ ਸੁੱਚੇ ਹੋ ਗਏ ਕਿ ਸਰਕਾਰ 'ਚ ਆ ਕੇ ਪਾਰਟੀ ਨੂੰ ਨਾਲ ਨਹੀਂ ਰੱਖਣਾ, ਅਸੀਂ ਤਾਂ ਸੂਬੇ ਦੇ ਨੁਮਾਇੰਦੇ ਆ,
ਫਿਰ ਅਗਲਾ ਤੁਹਾਡੀ ਕੈਬਨਿਟ ਦਾ ਮੰਤਰੀ ਵੀ ਹੈ। ਜਿੱਧਰੋਂ ਮਰਜ਼ੀ ਦੇਖ ਲਓ, ਤੁਹਾਡੇ ਨਾਲ ਲੈਗਾ ਦੇਗਾ ਕਿਵੇਂ ਨਹੀਂ। ਸਹੀ ਹੈ। ਤੇ ਤਸਵੀਰਾਂ ਤੁਹਾਡੇ ਸਾਥੀ ਨਾਲ ਦੇ ਪੋਲੀਟੀਕਲ ਲੀਡਰ ਜਾਰੀ ਕਰੀ ਜਾਂਦੇ ਨੇ ਕਿ ਆਹ ਚੱਕੋ ਜੀ ਰਾਜਵੀਰ ਨਾਲ ਸੰਬੰਧ ਜੀ ਉਹਦਾ, ਜਿਹਦੇ ਛਾਪਾ ਪਿਆ ਜੀ, ਤੇ ਇਸ ਲਈ ਉਹਦਾ ਸੰਬੰਧ ਤੁਹਾਡੇ ਨਾਲ ਹੈ ਜੀ। ਤੇ ਉਧਰ ਅਮਨ ਅਰੋੜਾ ਕਹਿੰਦਾ ਮੇਰਾ ਮਿੱਤਰ ਤਾਂ ਹੈਗਾ ਜੀ ਉਹ, ਹੈ ਨਾ, ਕੀ ਨਾ ਉਹਦਾ ਜਿਹੜਾ ਗੌਰਵ ਧੀਰ, ਤੇ ਮੇਰਾ ਭਰਾਵਾਂ ਵਰਗਾ ਮਿੱਤਰ ਆ, ਪਰ ਮੇਰਾ ਲੈਣ ਦੇਣ ਚ ਕੋਈ ਸੰਬੰਧ ਨਹੀਂ ਜੀ। ਚਾਹ ਵੀ ਕਿਸੇ ਤੋਂ ਪੀਤੀ ਹੋਵੇ ਤਾਂ ਕਹਿੰਦਾ ਦੇਣਦਾਰ। ਹੁਣ ਸਵਾਲ ਤਾਂ ਇਹ ਹੈ ਜੀ ਕਿ ਈਡੀ ਦਾ ਅਗਲਾ ਰੁਖ ਕਿੱਧਰ ਨੂੰ, ਲੁਧਿਆਣੇ ਨੂੰ, ਸੁਨਾਮ ਨੂੰ ਕਿ ਸੰਗਰੂਰ ਨੂੰ? ਸਹੀ ਹੈ। ਪਰ ਇਹ ਸਾਰੇ ਵਰਤਾਰੇ ਚ ਜੇ ਮੁੱਖ ਮੰਤਰੀ ਇੰਨੇ ਫ੍ਰੀ ਮਾਈਂਡ ਨੇ ਕਿ ਉਹਨਾਂ ਨੂੰ ਦੱਸ ਕੇ ਹੋ ਰਹੀ ਹੈ ਸਾਰੀ ਕਾਰਵਾਈ, ਸਹੀ, ਕਿ ਉਹਨਾਂ ਦੇ ਧਿਆਨ ਚ ਲਿਆ ਕੇ ਉਹਦੇ, ਨਹੀਂ ਤਾਂ ਬੰਦੇ ਤੇ ਤੋਤੇ ਉੱਡ ਜਾਣਗੇ, ਹਾਂ ਲੈ ਵੀ ਕੱਲ ਨੂੰ ਮੇਰੇ ਤੱਕ ਨਾ ਆ ਜਾਣ। ਤੋ ਇਸ ਨੂੰ ਕਿਵੇਂ ਸਮਝਿਆ ਜਾਵੇ? ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਕੀ ਇਹ ਦੰਗਲ ਹੈ ਕਿ ਨੂਰਾ ਕੁਸ਼ਤੀ ਹੈ। ਸਹੀ ਹੈ, ਬਿਲਕੁਲ ਬਿਲਕੁਲ, ਇਹ ਫਿਕਸ ਮੈਚ ਹੈ। ਪਰ ਜੋ ਵੀ ਹੈ ਜੀ, ਆਮ ਆਦਮੀ ਪਾਰਟੀ ਦੇ ਕਈ ਲੀਡਰ ਰਡਾਰ ਤੇ ਹੈਗੇ ਨੇ। ਸੋ 2027 ਦੀਆਂ ਚੋਣਾਂ ਤੱਕ ਇਹ ਖੇਲ ਚੱਲਣਾ ਹੈ ਨਾ। ਤੇ ਕਈ ਵਾਰ ਮਤਲਬ ਇਹ ਵੀ ਹੁੰਦਾ ਕਿ ਖੇਡਿਆ ਮਿਲ ਕੇ ਜਾਂਦਾ, ਤੇ ਬਾਅਦ ਚੋਂ ਜਦੋਂ ਬਾਜੀ ਜਿੱਤਣ ਦੀ ਵਾਰੀ ਆ ਜਾਵੇ ਫਿਰ ਤਕੜੀ ਤੇ ਕਹਿੰਦੀ ਹੈ ਕਿ ਹੁਣ ਲੈ ਜਾਓ ਰੱਸਾ ਖਿੱਚ ਕੇ, ਕੋਈ ਗੱਲ ਨਹੀਂ, ਹੁਣ ਦੇਖੀ ਜਾਓ, ਬਾਅਦ ਚੋਂ ਪਿੱਟੀ ਜਾਣ ਲੀਕ। ਸੋ ਇਹ ਪਤਾ ਨਹੀਂ ਕਿੱਧਰ ਨੂੰ ਜਾਵੇ। ਬੀਜੇਪੀ ਤੇ ਵਿਸ਼ਵਾਸ ਕਰਨ ਵਾਲੇ ਤਾਂ ਲੋਕ ਇਹ ਵੀ ਕਹਿੰਦੇ ਕਿ ਤੱਤੇ ਤਵੇ ਤੇ ਬਹਿ ਜਾਵੇ ਤਾਂ ਵੀ ਯਕੀਨ ਨਾ ਕਰੀਏ, ਹੈਨਾ। ਸੋ ਜਿਹੜੀ ਆਪਣੇ ਨਾਲ ਦੇ ਸਹਿਯੋਗੀਆਂ ਨੂੰ ਖਾਂਦੀ ਰਹੀ ਆ, ਸਹੀ ਹੈ, ਤੇ ਉਹ ਇੱਥੇ ਕਿਸੇ ਨਾਲ ਬੈਕਡੋਰ ਵੀ ਜੇ ਕੋਈ ਇਹੋ ਜਿਹਾ ਗੱਲ ਕਰਦੀ ਹੈ ਕਿ ਆਪਾਂ ਚੋਣਾਂ ਤੱਕ ਖੇਡ ਲਈਏ, ਤੇ ਫਿਰ ਉਹ ਕੁਝ ਵੀ ਹੋ ਸਕਦਾ। ਜਿੱਦਣ ਉਹਨਾਂ ਨੂੰ ਇਹ ਲੱਗਿਆ ਕਿ ਅਸੀਂ ਹੁਣ ਆਪਣੇ ਦਮ ਤੇ ਧੂਕੇ ਲੈ ਜਾਾਂਗੇ, ਸਹੀ ਹੈ, ਉਦੋਂ ਉਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਕਰਨੀ। ਜਿੱਦਣ ਉਹਨਾਂ ਨੂੰ ਲੱਗਿਆ ਕਿ ਅਜੇ ਅਸੀਂ ਨਹੀਂ ਆ ਰਹੇ, ਫਿਰ ਉਹ ਕਿਸੇ ਦੇ ਸਿਰ ਤੇ ਹੱਥ ਵੀ ਰੱਖ ਸਕਦੇ ਨੇ, ਔਰ ਈਡੀ ਦੇ ਛਾਪੇ ਵੀ ਉਸੇ ਵਿੱਚੋਂ ਦੇਖੇ ਜਾ ਰਹੇ ਨੇ। ਸਹੀ ਹੈ, ਬਿਲਕੁਲ ਜੀ। ਤੇ ਆਮ ਆਦਮੀ ਪਾਰਟੀ ਦੇ ਐਮਪੀ ਨੂੰ ਕਹਿੰਦੇ ਅਮਿਤ ਸ਼ਾਹ ਦਾ ਫੋਨ ਆ ਗਿਆ ਜੀ। ਬਹੁਤ ਕੁਛ ਹੁੰਦਾ ਜੀ ਇੱਥੇ ਤਾਂ, ਮਤਲਬ ਉਹ ਸੰਦੀਪ ਪਾਠਕ, ਉਹ ਦੂਆ ਰਜਿੰਦਰ ਗੁਪਤਾ, ਉਹ ਹਾਈ ਕੋਰਟ ਚਲੇ ਗਏ ਸੀ। ਉਹ ਕਹਿੰਦੇ ਜੀ ਮੈਨੂੰ ਤਾਂ FIR ਦੀ ਕਾਪੀ ਨਹੀਂ ਦਿੰਦੇ। ਹਾਈ ਕੋਰਟ ਨੇ ਚਲੋ ਰਾਹਤ ਦਿੱਤੀ ਕਿ ਭਾਈ ਠੀਕ ਆ, ਜੇ ਗ੍ਰਿਫਤਾਰੀ ਨਾ ਪਾਇਓ, ਹੈ ਨਾ। ਉਧਰ ਰਜਿੰਦਰ ਗੁਪਤਾ ਨੂੰ ਰਾਹਤ ਮਿਲ ਗਈ, ਠੀਕ ਆ ਵੀ ਅਜੇ ਉਹਦੀਆਂ ਕਾਰਵਾਈਆਂ ਨਹੀਂ ਹੋਣਗੀਆਂ, ਉਹਦੇ ਖਿਲਾਫ ਕੋਈ ਜੋ ਵੀ ਪੋਲਿਊਸ਼ਨ ਕੰਟਰੋਲ ਬੋਰਡ ਕਰ ਰਿਹਾ ਜੇ। ਹੁਣ ਇਹ ਅਦਾਲਤੀ ਪ੍ਰਕਿਰਿਆਵਾਂ ਚ ਪਏ ਨੇ, ਸਾਰਾ ਕੁਝ ਪਿਆ। ਪਰ ਜਦੋਂ ਇਹ 7 ਰਾਜ ਸਭਾ ਮੈਂਬਰ ਗਏ ਸੀ, ਜਿਨ੍ਹਾਂ ਚੋਂ 6 ਪੰਜਾਬ ਦੇ ਸੀ, 1 ਦਿੱਲੀ ਵਾਲੀ ਸੀ, ਤਾਂ ਕੁੱਲ 10 ਮੈਂਬਰ ਸੀ ਇਹਨਾਂ ਦੇ। 10 ਚੋਂ ਜਦੋਂ 7 ਗਏ ਤਾਂ ਕਹਿੰਦੇ ਜੀ 2/3 ਦੇ ਹਿਸਾਬ ਨਾਲ ਚਲੇ ਗਏ। 6.67 ਤੋਂ ਉੱਪਰ 2/3 ਬਣਦਾ, ਇਸ ਲਈ ਹੁਣ ਕਾਰਵਾਈ ਨਹੀਂ ਹੋ ਸਕਦੀ। ਰਹਿ ਗਏ 3, 2 ਦਿੱਲੀ ਵਾਲੇ ਤੇ 1 ਪੰਜਾਬ ਵਾਲੇ। ਇਹ ਕਹਿੰਦੇ ਜੀ ਅਸੀਂ ਅਦਾਲਤ ਵੀ ਚੱਲੇ, ਰਾਸ਼ਟਰਪਤੀ ਕੋਲ ਵੀ ਚੱਲੇ ਜੀ, ਇਹ ਸਮੁੱਚੀ ਪਾਰਟੀ ਤੇ ਲਾਗੂ ਹੁੰਦਾ 2/3 ਵਾਲਾ ਫਾਰਮੂਲਾ, ਇਕੱਲੇ ਇੱਕ ਸਦਨ ਚ ਨਹੀਂ ਜੀ। ਉਹ ਅਗਲੇ ਕਹਿੰਦੇ ਅਸੀਂ ਤਾਂ ਦੂਏ ਸਦਨ ਚ ਵੀ, ਹੈ ਨਾ, ਹੇਠਲੇ ਸਦਨ ਚ ਵੀ ਕਾਰਵਾਈ ਕਰਨੀ ਹੈ, ਲੋਕ ਸਭਾ ਚ ਵੀ ਇਸ ਦਾ ਤੋੜਨੇ 2/3। ਹੁਣ 2/3 ਦਾ ਉੱਥੇ ਫਾਰਮੂਲਾ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਕਿ 3 ਮੈਂਬਰ ਨੇ ਸਿਰਫ ਆਮ ਆਦਮੀ ਪਾਰਟੀ ਦੇ ਲੋਕ ਸਭਾ ਚ, ਤਿੰਨੋਂ ਪੰਜਾਬ ਤੋਂ ਨੇ, ਤੇ ਤਿੰਨਾਂ ਚੋਂ ਇੱਕ ਆਮ ਆਦਮੀ ਪਾਰਟੀ ਵੱਲੋਂ ਮੀਥੇਅਰ ਹੈ, ਇੱਕ ਬੀਜੇਪੀ ਚੋਂ ਹੋ ਕੇ ਆਏ ਇਹਨਾਂ ਦੇ ਮੁੱਖ ਪ੍ਰਚਾਰਕ, ਮੁੱਖ ਬੁਲਾਰੇ ਬਣ ਕੇ ਮਾਲਵਿੰਦਰ ਕੰਗ ਨੇ, ਇੱਕ ਕਾਂਗਰਸੀ ਰਹੇ ਲੰਮਾ ਪੂਰਾ ਪੀੜ੍ਹੀ ਦਰ ਪੀੜ੍ਹੀ, ਉਹ ਇੱਧਰ ਆ ਕੇ ਬਣੇ MP ਰਾਜਕੁਮਾਰ ਚੱਬੇਵਾਲ ਨੇ। ਤੇ ਕਿਸੇ ਸਮੇਂ ਰਾਜਕੁਮਾਰ ਚੱਬੇਵਾਲ ਦੀ ਚਰਚਾ ਤੁਰ ਪਈ ਸੀ ਕਿ ਵਾਪਸ ਚੱਲੇ ਨੇ, ਤਾਂ ਕਾਂਗਰਸ ਨੂੰ ਲੱਗਦਾ ਕਿ ਸ਼ਾਇਦ ਅਗਲੀ ਵਾਰ ਕਾਂਗਰਸ ਦੇ ਪੈਰ ਥੱਲੇ ਬਟੇ ਰਹੂਗਾ। ਤੇ ਫਿਰ ਉਹ ਬੀਜੇਪੀ ਦੀਆਂ ਕਾਰਵਾਈਆਂ ਚੱਲ ਪਈਆਂ, ਫਿਰ ਇਹ ਵੀ ਚਰਚਾ ਚੱਲ ਪਈ ਕਿ ਭਗਵੰਤ ਮਾਨ ਧੂਕੇ ਲੈ ਜਾ ਸਕਦੇ, ਇਸ ਲਈ ਫਿਰ ਉਹ ਅਜੇ ਰੁਕ ਗਏ। ਪਰ ਹੁਣ ਮੇਨ ਟਾਈਮ ਦੇ ਵਿੱਚ ਆਹ ਕਾਰਵਾਈ ਹੋ ਗਈ 7 ਰਾਜ ਸਭਾ ਮੈਂਬਰਾਂ ਵਾਲੀ। ਤੇ ਹੁਣ ਲੋਕ ਉਮੀਦ ਕਰੀ ਜਾਂਦੇ ਨੇ ਵੀ ਕਿ ਮਾਲਵਿੰਦਰ ਕੰਗ ਦਾ ਪੁਰਾਣਾ ਕਨੈਕਸ਼ਨ ਹੈ, ਇਸ ਲਈ ਬੀਜੇਪੀ ਉਹਨੂੰ ਕਦੇ ਵੀ ਖਿੱਚ ਸਕਦੀ ਹੈ। ਠੀਕ ਹੈ, ਲੋਕ ਚਰਚਾ ਕਰੀ ਜਾਂਦੇ ਨੇ ਕਿ ਵੀ ਮੀਥੇਅਰ ਦੇ ਸਹੁਰੇ ਪਰਿਵਾਰ ਦੇ ਬੀਜੇਪੀ ਚ ਸਿੱਧੇ ਸੰਬੰਧ ਨੇ, ਇਸ ਲਈ ਉਧਰੋਂ ਜਾਇਆ ਜਾ ਸਕਦਾ। ਸੋ ਇਸ ਲਈ ਜੇ 2 ਚਲੇ ਗਏ ਤਾਂ 2/3 ਹੋ ਗਿਆ, ਤੇ ਫਿਰ ਲੋੜ ਹੀ ਨਹੀਂ ਜੀ, ਪਾਰਟੀ ਤਾਂ ਵੀ ਟੁੱਟਣੀ, 2 ਦੇ 2 ਠੀਕ ਨੇ। ਤੀਜੇ ਨੇ ਜੇ ਇੱਧਰ ਰਹਿਣਾ ਹੋਊਗਾ ਇੱਧਰ ਰਹੇ, ਬੀਜੇਪੀ ਨਾਲ ਜਾਣਾ ਹੋਊਗਾ ਬੀਜੇਪੀ ਨਾਲ ਜਾਵੇ, ਵਾਪਸ ਕਾਂਗਰਸ ਜਾਣਾ ਹੋਊਗਾ ਤਾਂ ਉਹ ਦੇਖੇ ਜੀ। ਪਰ ਜਿਹੜੇ 2 ਦੀ ਬੀਜੇਪੀ ਨਾਲ ਕਨੈਕਸ਼ਨ ਦੀ ਚਰਚਾ ਸੀ ਉਹਨੂੰ ਤਾਂ ਨਹੀਂ ਆਇਆ। ਜਿਹੜਾ ਤੀਜਾ ਰਾਜਕੁਮਾਰ ਚੱਬੇਵਾਲਾ, ਉਹਨੂੰ ਕਹਿੰਦੇ ਜੀ ਅਮਿਤ ਸ਼ਾਹ ਦਾ ਫੋਨ ਆ ਗਿਆ। ਰਾਜਕੁਮਾਰ ਚੱਬੇਵਾਲਾ ਜੀ ਦਾ ਕੱਲ ਸੀਗਾ ਜਨਮ ਦਿਨ ਜੀ। ਜਨਮ ਦਿਨ ਚ ਕਹਿੰਦੇ ਬਹੁਤ ਵਧਾਈਆਂ, ਬਹੁਤ ਗੁਲਦਸਤੇ, ਬਹੁਤ ਤੋਹਫੇ, ਬਹੁਤ ਮਿਲਣ ਵਾਲੇ ਆ ਰਹੇ ਸੀ। ਉਹਨਾਂ ਚ ਇੱਕ ਫੋਨ ਆਇਆ ਤੇ ਫੋਨ ਚੱਕਿਆ, ਅੱਗੇ ਤੋਂ ਕਹਿੰਦੇ ਜੀ ਬੰਦਾ ਕਹਿੰਦਾ ਮੈਂ ਅਮਿਤ ਸ਼ਾਹ ਬੋਲ ਰਿਹਾ, ਆਪ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ, ਦਿੱਲੀ ਆਓ ਤੇ ਮੈਨੂੰ ਮਿਲੋ। ਸਹੀ ਹੈ। ਤੇ ਕਹਿੰਦੇ ਜੀ ਤੋਤੇ ਉੱਡ ਗਏ। ਰਾਜਕੁਮਾਰ ਚੱਬੇਵਾਲ ਦੇ ਕੇ ਲੈ ਵੀ ਅਮਿਤ ਸ਼ਾਹ ਦਾ ਫੋਨ ਆ ਗਿਆ। ਉਹ ਹਰਿਆਣਾ ਦੇ ਇੱਕ ਲੀਡਰ ਨੇ, ਬਜਿੰਦਰ ਨੇ, ਕੀ ਮੇਰੇ ਨਾਮ ਮੇਰੇ ਬਰਿੰਦਰ, ਹਾਂ, ਹੈ ਨਾ, ਔਰ ਕੈਬਨਿਟ ਚ ਮੰਤਰੀ ਵੀ ਰਹੇ ਨੇ ਮੋਦੀ ਜੀ। ਉਹ ਜਦੋਂ ਕਾਂਗਰਸ ਚੋਂ ਬੀਜੇਪੀ ਚ ਗਏ ਸੀ ਤੇ ਫਿਰ ਵਾਪਸ ਆਏ ਤਾਂ ਉਹ ਕਿਤੇ ਗੱਲ ਸੁਣਾ ਰਹੇ ਸੀ, ਹੋ ਸਕਦਾ ਫਿਗਰ ਦਾ ਫਰਕ ਹੋਵੇ। ਉਹ ਕਹਿੰਦੇ ਵੀ ਬੰਦਾ ਜੇ ਬੀਜੇਪੀ ਚ ਜਾਣਾ ਚਾਹੁੰਦਾ ਤੇ ਬੀਜੇਪੀ ਵਾਲੇ ਉਹਨੂੰ ਖਰੀਦਣ ਲਈ ਤਿਆਰ ਹੁੰਦੇ ਨੇ, ਤਾਂ ਉਹ ਬੰਦਾ ਸੋਚਦਾ ਕਿ ਲੈ ਵੀ 2 ਕਰੋੜ ਤਾਂ ਮੁੱਲ ਪੈ ਜੂ, ਤੇ ਕਹਿੰਦਾ ਗਾਹਾਂ ਤੋਂ ਮੁੱਲ ਪਾਉਂਦੇ ਨੇ ਅਗਲੇ 20 ਕਰੋੜ।
ਬੰਦੇ ਦੀ ਔਕਾਤ ਤੋਂ ਇੰਨੇ ਗੁਣਾ ਜ਼ਿਆਦਾ ਕਿ ਬੰਦਾ ਸੋਚ ਨਹੀਂ ਸਕਦਾ, ਲੰਮਾ ਪੈ ਜਾਂਦਾ ਉਹਦਾ। ਸਹੀ ਹੈ। ਸੋ ਇਸ ਲਈ ਹੁਣ ਰਾਜਕੁਮਾਰ ਚੱਬੇਵਾਲ ਕੀ ਇਸ ਗੱਲੋਂ ਹੈਰਾਨ ਹੋ ਗਿਆ ਕਿ ਲੈ ਵੀ ਸਿੱਧਾ ਹੀ ਫੋਨ ਆ ਗਿਆ। ਪਰ ਬਾਅਦ ਚ ਉਹ ਕਹਿੰਦੇ ਵੀ ਮੈਂ ਕੰਪਲੀਟ ਕਰੂੰਗਾ, ਇਹਦੀ ਸ਼ਿਕਾਇਤ ਕਰਾਂਗਾ ਕਿ ਮੈਨੂੰ ਕਿਸੇ ਨੇ ਫੇਕ ਕਾਲ ਕੀਤੀ ਆ। ਠੀਕ ਹੈ ਜੀ। ਕਹਿੰਦੇ ਜੀ ਜਮਾਂ ਬੰਦਾ ਅਮਿਤ ਸ਼ਾਹ ਦੀ ਭਾਸ਼ਾ ਚ ਬੋਲ ਰਿਹਾ ਸੀਗਾ ਤੇ ਐਂ ਲੱਗਦਾ ਜਿਵੇਂ ਅਮਿਤ ਸ਼ਾਹ ਹੀ ਬੋਲ ਰਹੇ ਹੋਣ, ਤੇ ਪਰ ਕਹਿੰਦੇ ਜੀ ਹੁਣ ਮੈਂ ਸ਼ਿਕਾਇਤ ਕਰੂੰਗਾ ਇਸ ਗੱਲ ਦੀ ਕਿ ਮੈਨੂੰ ਕਿਸੇ ਨੇ ਜਾਲੀ ਫੋਨ ਕੀਤਾ ਤੇ ਇਹ ਸ਼ਰਾਰਤ ਹੈ ਮੇਰੇ ਖਿਲਾਫ। ਹੁਣ AI ਦਾ ਫੋਨ ਹੈ, ਕਿਸੇ ਨੇ ਆਵਾਜ਼ ਬਦਲ ਕੇ ਕੀਤਾ ਕਿ ਸੱਚੋ ਅਮਿਤ ਸ਼ਾਹ ਨੇ ਕੀਤਾ। ਵੈਸੇ ਇੰਨੀ ਤਾਂ ਚੱਬੇਵਾਲ ਸਾਹਿਬ ਨੂੰ ਪਤਾ ਹੀ ਹੋਣਾ ਨਾ ਕਿ ਵੀ ਦੇਸ਼ ਦਾ ਗ੍ਰਹਿ ਮੰਤਰੀ ਆ ਅਮਿਤ ਸ਼ਾਹ। ਜੇ ਪ੍ਰਧਾਨ ਮੰਤਰੀ ਨੇ, ਗ੍ਰਹਿ ਮੰਤਰੀ ਨੇ, ਰੱਖਿਆ ਮੰਤਰੀ ਜਾਂ ਕਿਸੇ ਕੈਬਨਿਟ ਮੰਤਰੀ ਨੇ ਜਾਂ ਵੱਡੇ ਅਧਿਕਾਰੀ ਨੇ ਵੀ ਕਿਸੇ ਨੇ, ਕਿਸੇ ਸੂਬੇ ਦੇ ਕਿਸੇ ਲੀਡਰ ਨੇ ਵੀ ਗੱਲ ਕਰਨੀ ਹੋਵੇ ਤਾਂ ਪਹਿਲਾਂ ਦਫ਼ਤਰੀ ਫੋਨ ਆਉਂਦਾ ਬਾਬੂ ਦਾ, PA ਦਾ, ਤੇ ਉਹ ਦੱਸਦੇ ਨੇ ਕਿ ਇੰਨੇ ਮਿੰਟ ਬਾਅਦ ਤੁਹਾਨੂੰ ਦੁਬਾਰਾ ਕਾਲ ਆਊਗੀ, ਉਹ ਪਿਕ ਕਰ ਲਿਓ, ਫਿਰ ਹੌਟਲਾਈਨ ਤੇ ਹੋਣਗੇ ਫਲਾਣੇ ਤੁਹਾਡੇ ਨਾਲ ਗੱਲ ਕਰਾਈ ਜਾਊਗੀ। ਤੇ ਜਦੋਂ ਲਾਈਨ ਤੇ ਹੁੰਦੇ ਵੀ ਨੇ ਤਾਂ ਵੀ ਪਹਿਲਾਂ ਪੁੱਛਿਆ ਜਾਂਦਾ ਹਾਂਜੀ ਤਿਆਰ ਹੋ, ਅਸੀਂ ਫੋਨ ਉਧਰ ਦੇਣ ਲੱਗੇ ਹਾਂ, ਅਗਲੀ ਆਵਾਜ਼ ਅਮਿਤ ਸ਼ਾਹ ਦੀ ਹੋਊਗੀ। ਇੱਕ ਤਰੀਕਾ ਹੁੰਦਾ ਹੈਗਾ, ਬਿਲਕੁਲ ਏਦਾਂ ਹੀ। ਤੇ ਏਦਾਂ ਕਿਵੇਂ, ਮਤਲਬ ਕਿ ਇੰਨੀ ਤਾਂ ਚੱਬੇਵਾਲ ਨੂੰ ਵੀ ਪਤਾ ਹੋਣਾ ਚਾਹੀਦਾ। ਹੁਣ ਪਤਾ ਨਹੀਂ ਇਹ ਕਹਿਣ ਲਈ ਹੈ ਕਿ ਮੈਨੂੰ ਕਰ ਲਓ ਜੀ ਫੋਨ, ਮੈਂ ਤਿਆਰ ਹਾਂ। ਸਹੀ ਹੈ। ਪਤਾ ਨਹੀਂ ਸੱਚਿਓ ਕਿਸੇ ਨੇ ਸ਼ਰਾਰਤ ਕਰ ਲਈ ਹੈ ਜੀ, ਹੈ ਨਾ। ਵੈਸੇ ਤਾਂ ਆਮ ਆਦਮੀ ਪਾਰਟੀ ਲਈ ਵੀ ਮਸ਼ਹੂਰ ਹੈ ਕਿ ਆਪ ਵੀ ਫੋਨ ਕਰਾ ਲੈਂਦੇ ਨੇ ਏਦਾਂ ਦੇ, ਉਹ ਚੈੱਕ ਕਰਨ ਲਈ। ਆਪਾਂ ਪਹਿਲਾਂ ਵੀ ਸ਼ਾਇਦ ਇੱਕ ਵਾਰ ਗੱਲ ਕੀਤੀ ਹੋਵੇ ਦਿੱਲੀ ਦੇ ਹਵਾਲੇ ਨਾਲ, ਹੈ ਨਾ। ਸੋ ਇਸ ਲਈ ਹੁਣ ਕੁਝ ਨਹੀਂ ਪਤਾ, ਪਰ ਚੱਬੇਵਾਲ ਡਰ ਚ ਵੀ ਨੇ ਤੇ ਅੰਦਰ ਕਿਤੇ ਧੁੜਕੋ ਵੀ ਹੈ ਕਿ ਲੈ ਵੀ ਮੁੱਲ ਪੈ ਜਾਊਗਾ ਇੱਕ ਵਾਰ, ਕਿਉਂਕਿ ਜਿਹਨੂੰ ਵਿਕਣ ਦੀ ਆਦਤ ਪੈ ਜਾਵੇ ਉਹਨਾਂ ਲਈ ਫਿਰ ਇਹ ਵੀ ਇੱਕ ਸਵਾਦਦਾਇਕ ਹੁੰਦਾ, ਕਿਉਂਕਿ ਪਹਿਲਾਂ ਤੁਸੀਂ ਇੱਕ ਛੱਡ ਕੇ ਦੂਏ ਪਾਸੇ ਆਏ ਹੋਏ ਹੋ ਤੇ ਫਿਰ ਕਿਸੇ ਪਾਸੇ ਜਾਣ ਬਾਰੇ ਸੋਚੋ ਤਾਂ ਉਹਦੇ ਵਿੱਚ ਇਹੋ ਜਿਹੇ ਫੋਨ ਚਰਚਾ ਤਾਂ ਬਣਦੇ ਆ ਜੀ। ਫਿਰ ਉਹ ਤੁਹਾਡੀ ਗੱਲ, ਦੋ ਗੱਲਾਂ ਤੁਹਾਡੀਆਂ ਇੱਥੇ ਲਾਗੂ ਹੀ ਹੁੰਦੀਆਂ ਜੀ। ਇੱਕ ਤਾਂ ਜਿਹੜਾ ਮਾਲ ਆ, ਕਹਿੰਦੇ ਜਿੱਥੇ ਵਪਾਰੀ ਟੱਕਰ ਗਏ ਫਿਰ ਉੱਥੇ ਵਿਕ ਗਿਆ ਜਿੱਥੇ ਭਾਅ ਮਿਲ ਗਿਆ। ਤੇ ਇੱਕ ਤੁਸੀਂ ਉਹ ਗੱਲ ਕਹਿਣੇ ਹੁੰਦੇ ਜਿਹੜੀ ਵਿਚਾਰਧਾਰਾ ਵਾਲੀ, ਜਦੋਂ ਵਿਚਾਰਧਾਰਾ ਹੀ ਨਹੀਂ, ਫਿਰ ਅੱਜ ਸਵੇਰੇ ਸ਼ਾਮ ਨੂੰ ਹੱਥ ਨੇ ਕਿਤੇ ਹੋਰ, ਤੜਕੇ ਦਿਨ ਚੜੇ ਕਿਤੇ ਹੋਰ, ਦੁਪਹਿਰੇ ਕਿਤੇ ਹੋਰ ਜੀ। ਤੇ ਜਾਂਦੇ ਗੱਲ ਕਰੀਏ ਸ਼ਰਮਾ ਜੀ, ਹਰਿਆਣੇ ਦੀ ਕਹਿੰਦੇ ਨਾਬਾਲਗ ਕੁੜੀਆਂ ਦੀ ਖਰੀਦੋ ਫਰੋਖਤ ਦੇ ਮਾਮਲੇ ਦੇ ਵਿੱਚ ਹਰਿਆਣਾ ਦੇਸ਼ ਦਾ ਨੰਬਰ 1 ਸੂਬਾ ਹੈ ਜੀ। ਬਿਲਕੁਲ ਇਹ ਬੜੀ ਚਿੰਤਾਜਨਕ ਸਥਿਤੀ ਹੈ ਜੀ। ਪੰਜਾਬ ਦੇ ਨਾਲ ਲੱਗਦਾ ਗਵਾਂਢੀ ਸੂਬਾ ਤੇ ਅਕਸਰ ਕਈ ਪਿਛੜੇ ਖੇਤਰਾਂ ਦੇ ਵਿੱਚ ਕਈ ਹੋਰ ਅਜਿਹੇ ਸੂਬਿਆਂ ਦੀ ਚਰਚਾ ਹੁੰਦੀ ਰਹਿੰਦੀ ਹੈ ਕਿ ਉੱਥੇ ਕੁੜੀਆਂ ਦੇ ਸੌਦੇ ਹੁੰਦੇ ਨੇ ਜੀ, ਖਰੀਦੋ ਫਰੋਖਤ ਹੁੰਦੀ ਹੈ। ਆਪਣੇ ਆਮ ਤੌਰ ਤੇ ਪੰਜਾਬ 'ਚ ਇਹ ਗੱਲ ਵੀ ਕਿਸੇ ਸਮੇਂ ਚੱਲਦੀ ਰਹੀ ਹੈ ਕਿ ਜੇ ਤੁਹਾਡੇ ਕੋਲ ਜ਼ਮੀਨ ਹੈਗੀ ਆ, ਹੈ ਨਾ, 4 ਛਿੱਲੜ ਤੇ ਤੁਹਾਡਾ ਵਿਆਹ ਨਹੀਂ ਹੁੰਦਾ, ਤੁਸੀਂ ਛੜੇ ਹੋਗੇ ਤਾਂ ਯੂਪੀ ਤੋਂ ਖਰੀਦ ਲਿਆਓ ਜੀ, ਉੱਥੋਂ ਖਰੀਦ ਲਿਆਓ ਜੀ। ਇਹ ਜਿਹੀਆਂ ਗੱਲਾਂ ਬਹੁਤ ਪਹਿਲਾਂ ਹੁੰਦੇ ਰਹੇ ਨੇ ਵਰਤਾਰੇ। ਪਰ ਮੈਂ ਹੈਰਾਨ ਹੋਇਆ ਇਹ ਰਿਪੋਰਟ ਦੇਖ ਕੇ, NCRB ਦੀ ਇਹ ਰਿਪੋਰਟ ਹੈ ਜਿਹੜੀ ਦਮ ਭਰਦੀ ਹੈ ਕਿ ਨਾਬਾਲਗ ਬੱਚੀਆਂ, ਠੀਕ ਹੈ, ਨਾਬਾਲਗ ਕੁੜੀਆਂ ਦੀ ਖਰੀਦੋ ਫਰੋਖਤ ਦੇ ਸਭ ਤੋਂ ਵੱਧ ਮਾਮਲੇ ਜੇ ਕਿਤੇ ਆ ਰਹੇ ਨੇ ਤਾਂ ਇਸ ਸਮੇਂ ਹਰਿਆਣੇ 'ਚ ਆ ਰਹੇ ਨੇ। ਹੋ ਸਕਦਾ ਹੋਰਨਾਂ ਸੂਬਿਆਂ 'ਚ ਹੁਣ ਉਹ ਰਿਕਾਰਡ 'ਚ ਨਾ ਆ ਰਹੇ ਨੇ। ਠੀਕ ਹੈ, ਇਹ ਵੀ ਹੋ ਸਕਦਾ ਹੈ ਕਿ ਇੱਥੇ ਦੇ ਰਿਕਾਰਡ 'ਚ ਆ ਰਹੇ ਨੇ ਕਿ ਫਿਰ ਵੀ ਅਪਡੇਟ ਹੋ ਗਿਆ ਸੂਬਾ ਕਾਫੀ, ਹੈ ਨਾ। ਇਸ ਲਈ ਇਹ ਵੀ ਇੱਕ ਸਵਾਲ ਹੋਏਗਾ, ਪਰ ਫਿਰ ਵੀ ਚਿੰਤਾਜਨਕ ਸਥਿਤੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਮੇਂ ਇੱਕ ਵਾਰ ਫਿਰ ਲਿੰਗ ਅਨੁਪਾਤ ਦੇ ਜਿਹੜੇ ਅੰਕੜੇ ਨੇ ਉਹ ਸੂਬਿਆਂ 'ਚ ਵਿਗੜਨ ਲੱਗੇ ਨੇ ਦੁਬਾਰਾ। ਠੀਕ ਹੈ। ਇਸ ਸਮੇਂ ਸੁਧਾਰ ਵੱਲ ਤੁਰ ਪਈ ਸੀ ਗੱਲ, ਤੇ ਦੂਸਰੇ ਪਾਸੇ ਖਰੀਦੋ ਫਰੋਖਤ ਨੇ ਨਵੇਂ ਚਰਚੇ ਵੀ ਛੱਡ ਦਿੱਤੇ ਨੇ। ਮੈਂ ਰਿਪੋਰਟ ਦੇਖਦਾ ਸੀ, ਇਹ 2024 ਤੱਕ ਦਾ ਰਿਕਾਰਡ ਹੈ ਜੀ। 2024 ਦੇ ਅੰਕੜਿਆਂ ਦੇ ਹਵਾਲੇ ਨਾਲ ਜੇ ਆਪਾਂ ਗੱਲ ਦੇਖੀਏ ਤਾਂ 1660 ਦੇ ਕਰੀਬ ਕੇਸ ਨੇ ਜੀ। 1659 ਕੇਸ ਖਰੀਦੋ ਫਰੋਖਤ ਨੇ, ਜਿਹਦੇ ਵਿੱਚੋਂ 736 ਕੇਸ ਕੱਲੇ ਹਰਿਆਣੇ ਦੇ ਨੇ। ਤੇ ਲਗਭਗ ਅੱਧ ਦੇ ਨੇੜੇ ਇਹ ਮਾਮਲਾ ਸਿੱਧੇ ਰੂਪ ਦੇ ਵਿੱਚ ਤੁਹਾਡੇ ਮੂਹਰੇ ਖੜਾ ਕਿ ਹਰਿਆਣੇ ਤੋਂ ਨਿਕਲ ਕੇ ਆ ਰਿਹਾ। ਜੇ ਮੈਂ ਟੌਪ 5 ਸੂਬਿਆਂ ਦੀ ਵੀ ਗੱਲ ਕਰਾਂ ਤਾਂ ਇਹਦੇ ਵਿੱਚੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਭ ਤੋਂ ਵੱਧ ਹਰਿਆਣਾ, ਜਿੱਥੇ 736 ਕੇਸ ਆਉਂਦੇ ਨੇ। ਉਹ ਤੋਂ ਬਾਅਦ ਅਸਾਮ ਹੈ ਜਿੱਥੇ 329 ਕੇਸ ਆਉਂਦੇ ਨੇ, ਤੇ ਫਿਰ 307 ਕੇਸ ਨੇ ਜੀ ਝਾਰਖੰਡ ਦੇ, 72 ਰਾਜਸਥਾਨ ਦੇ ਨੇ, ਤੇ ਤ੍ਰਿਪੁਰਾ ਦੇ 41 ਨੇ। ਸੋ ਇਹ 5 ਟੌਪ ਸੂਬੇ ਨੇ, ਪਰ ਚਿੰਤਾਜਨਕ ਸਥਿਤੀ ਸਭ ਤੋਂ ਵੱਧ ਹਰਿਆਣੇ ਦੀ ਹੈ। ਦੂਜੇ ਨੰਬਰ ਤੇ ਜਿਹੜਾ ਸੂਬਾ ਹੈ ਉਹਦੇ ਕੋਲ 329 ਕੇਸ ਨੇ ਤੇ ਇੱਥੇ 736 ਕੇਸ ਨੇ। ਠੀਕ ਹੈ। ਇਹ ਉਹ ਨੇ ਜਿਹੜੇ ਪੁਲਿਸ ਰਿਕਾਰਡ 'ਚ ਕਿਤੇ ਆਇਡੈਂਟੀਫਾਈ ਹੋ ਗਏ, ਤੇ ਜਿਹੜੇ ਸੌਦੇ ਹੋ ਕੇ ਐਂ ਲੰਘ ਜਾਂਦੇ ਨੇ ਉਹਦਾ ਕੋਈ ਰਿਕਾਰਡ ਨਹੀਂ ਹੈ ਜੀ। ਸੋ ਇਸ ਲਈ ਇਹ ਵਰਤਾਰੇ ਨੇ ਇੱਕ ਫਿਕਰਨਾਮਾ ਵਧਾਇਆ ਕਿ ਕਿੱਧਰ ਨੂੰ ਜਾ ਰਿਹਾ ਅਜੇ ਵੀ ਸਾਡਾ ਸਮਾਜ ਇਸ 21ਵੀਂ ਸਦੀ। ਜੀ ਬਿਲਕੁਲ, ਸਦੀ ਤਾਂ 21ਵੀਂ ਸ਼ਰਮਾ ਜੀ। ਸੋਸ਼ਲ ਮੀਡੀਆ ਦਾ ਦੌਰ ਹੈ, ਇਹ ਵੀ ਗੱਲਾਂ ਹੁੰਦੀਆਂ ਨੇ। ਭਾਰਤ ਚੌਥੀ ਵੱਡੀ ਆਰਥਿਕਤਾ, ਪਰ ਦੇਸ਼ ਦੇ ਵਿੱਚ ਇਹ ਅਣਮਨੁੱਖੀ ਚੀਜ਼ਾਂ ਹੀ ਹੈ ਜੀ। ਮਨੁੱਖਤਾ ਵਾਲੀਆਂ ਗੱਲਾਂ ਥੋੜ੍ਹਾ ਹੈ, ਅਣਮਨੁੱਖੀ ਹੈ। ਜੇ ਕਿਸੇ ਬੱਚੀ ਨੂੰ ਉਹਦੀ ਇੱਛਾ ਦੇ ਵਿਰੁੱਧ ਉਹਦੇ ਨਾਲ ਸੌਦਾ ਕਰਕੇ ਬਕਾਇਦਾ ਉਹਨੂੰ ਤੋਰ ਦੇਣਾ ਕਿਸੇ ਦੇ ਨਾਲ, ਇਸ ਤੋਂ ਵੱਡੀ ਅਣਮਨੁੱਖਤਾ ਕੀ ਹੋਊਗੀ ਸ਼ਰਮਾ ਜੀ। ਕਮਾਲ ਦੀ ਗੱਲ ਹੈ, ਸਖਤੀ ਹੈ, ਦੇਸ਼ ਹੈ, ਕਾਨੂੰਨ ਹੈ, ਪੁਲਿਸ ਹੈ, ਇਹਦੇ ਬਾਵਜੂਦ ਸਮਾਜ ਦੇ ਵਿੱਚ ਇਹ ਭੈੜਾ ਕਾਰਾ ਹੋ ਰਿਹਾ ਜੀ। ਇਹ ਮਹਿਲਾ ਰਾਖਵਾਂ ਕਰਨ ਦੀਆਂ ਗੱਲਾਂ ਕਰਦੇ ਨੇ। ਹਾਂਜੀ, ਮਹਿਲਾ ਰਾਖਵਾਂ ਕਰਨ ਦੀਆਂ ਗੱਲਾਂ ਕਰਦੇ ਨੇ, ਤੇ ਜਿਹੜੇ ਵੂਮਨ ਕਮਿਸ਼ਨ ਹੈ ਜੀ ਉਹ ਵੀ
ਹਾਂਜੀ, ਉਹ ਵੀ ਵੱਡੀਆਂ ਹਸਤੀਆਂ ਕੋਈ ਕਾਂਗਰਸੀ ਕੁਛ ਬੋਲਦੇ ਫਿਰ ਉਹ ਐਕਟਿਵ ਹੋ ਜਾਂਦੇ ਆ। ਇੱਥੇ ਪੰਜਾਬ ਦੇ ਵਿੱਚ ਕੋਈ ਅਕਾਲੀ ਬੋਲਦੇ, ਭਾਜਪਾਈ ਬੋਲਦੇ ਫਿਰ ਐਕਟਿਵ ਹੋ ਜਾਂਦੇ, ਕਾਂਗਰਸੀ ਬੋਲਦੇ। ਅਦਰਵਾਈਜ਼ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਇਹਨਾਂ ਚੀਜ਼ਾਂ ਦਾ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।